खालसा वाहिगुरू जी की फतेह। मैं तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। जी डॉक्टर साहब, वेलकम टू अवर शो। थैंक यू सो मच जी डॉक्टर साहब, ਅੱਜ 15 ਅਕਤੂਬਰ 2015 29 असू नानकशाही संमत 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੇ ਅਹਿਮ ਇਸ਼ੂ ਵਿਚਾਰ ਚਰਚਾ ਅਧੀਨ ਲਿਆ ਰਹੇ ਹੋ? ਦੇਖੋ, ਇਸ ਵੇਲੇ ਜਿਹੜੀ ਪਿਛਲੇ ਕਈ ਦਿਨਾਂ ਦੀ ਪੀੜ ਹੈ, ਹਰ ਚੜ੍ਹਦੇ ਸੂਰਜ ਚੜ੍ਹਦੇ ਦਿਨ ਉਹ ਹੋਰ ਵੀ ਪ੍ਰਚੰਡ ਹੁੰਦੀ ਜਾਂਦੀ ਹੈ, ਕਿਉਂਕਿ ਹਾਕਮਾਂ ਦਾ ਵਰਤਾਰਾ ਬਜਾਏ ਕਿ ਉਹਨਾਂ ਨੂੰ ਉਹਨਾਂ ਦੀ ਜਿਹੜੀ ਨਾ ਪਸੰਦੀਦਾ ਕਾਰਗੁਜ਼ਾਰੀ ਹੈ ਉਸ ਦੇ ਉੱਤੇ ਕੋਈ ਸ਼ਰਮ ਹੁੰਦੀ, ਉਸ ਨੂੰ ਕੋਈ ਸੁਧਾਰਨ ਦੀ ਕੋਸ਼ਿਸ਼ ਕਰਦੇ, ਕੌਮ ਦੇ ਜਜ਼ਬਿਆਂ ਨੂੰ ਸਮਝਦੇ, ਜਾਂ ਉਹ ਇਹ ਦੇਖਦੇ ਕਿ ਬੀਤੇ ਦੇ ਵਿੱਚ ਵੀ ਜਿਨ੍ਹਾਂ ਨੇ ਵੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਉਹਨਾਂ ਦਾ ਕੀ ਹਸ਼ਰ ਹੋਇਆ। ਪਰ ਸ਼ਾਇਦ ਜਿਵੇਂ ਕੱਲ ਅਸੀਂ ਕਿਹਾ ਸੀ, ਔਰ ਇਹਨਾਂ ਦੇ ਹੀ ਜਿਨ੍ਹਾਂ ਹਿੰਦੂ ਤਵੀਆਂ ਦੇ ਹੱਥ ਠੋਕੇ ਬਣੇ ਹੋਏ ਨੇ ਉਹਨਾਂ ਦਾ ਹੀ ਸ਼ਲੋਕ ਦੁਹਰਾਇਆ ਸੀ ਕਿ ਵਿਨਾਸ਼ ਕਾਲੇ ਵਿਪਰੀਤ ਬੁੱਧੇ, ਜੀ, ਕਿ ਜਦੋਂ ਵਿਨਾਸ਼ ਆਉਂਦਾ ਹੈ ਕਿਸੇ ਦਾ ਤੇ ਉਸ ਦੀ ਅਕਲ ਪੁੱਠੀ ਹੋ ਜਾਂਦੀ ਹੈ। ਔਰ ਉਸ ਦਾ ਹੀ ਇਹ ਨਤੀਜਾ ਹੈ ਕਿ ਇਸ ਦੇ ਬਾਵਜੂਦ ਕਿ ਦੁਨੀਆ ਭਰ ਦੇ ਵਿੱਚ ਸਿੱਖ ਤੜਫ ਵੀ ਰਹੇ ਨੇ, ਆਪਣੇ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੁਣ ਕੇ ਰੋਚ ਭਰੇ ਵੀ ਨੇ, ਤਬਦੀਲੀ ਲਈ ਵੀ ਜਿਹੜਾ ਹੈ ਉਹ ਅੰਗੜਾਈਆਂ ਲੈ ਰਹੇ ਨੇ, ਵਲਵਲੇ ਉਹਨਾਂ ਦੇ ਦਿਲਾਂ 'ਚ। ਪਰ ਜਿਹੜਾ ਹਾਕਮਾਂ ਦਾ ਵਰਤਾਰਾ ਹੈ ਉਹ ਲਗਾਤਾਰਤਾ ਦੇ ਨਾਲ ਹੀ ਜਿਹੜਾ ਸਿੱਖ ਦੁਸ਼ਮਣੀ ਵਾਲਾ ਹੈ। ਔਰ ਕਿਸੇ ਨੇ ਅੱਜ ਇਹ ਕਿਹਾ ਸੀ ਕਿ ਵੀ ਹੁਣ ਇਹਨਾਂ ਨੂੰ ਜਿਹੜੇ ਅਕਾਲੀ ਦਲ ਸਿਰਸਾ ਨਾਂ ਰੱਖ ਲੈਣਾ ਚਾਹੀਦਾ, ਕਿਉਂਕਿ ਇਹ ਸਿਰਸਾ ਵਾਲੇ ਸੌਦਾ ਸਾਧ ਨੂੰ ਜਿਹੜਾ ਪਲੀਜ਼ ਕਰਨ ਦੇ ਲਈ ਜਿਹੜੀ ਸਾਰੀ ਨੀਤੀ ਸ਼ੁਰੂ ਹੋਈ। ਔਰ ਮੈਨੂੰ ਇਹ ਲੱਗਦਾ ਵੀ ਬੇਸ਼ੱਕ ਮੈਂ ਜਦੋਂ ਚਾਰ ਚਫੇਰੇ ਦੇਖਦਾ ਹਾਂ, ਬਹੁਤ ਸਾਰੀਆਂ ਪੋਸਟ ਵੀ, ਬਿਆਨ ਵੀ ਜਿਹੜਾ ਉਹ ਸ਼ੱਕੀ ਅਨਸਰ, ਸ਼ਰਾਰਤੀ ਅਨਸਰ ਜਾਂ ਕੋਈ ਸੌਦਾ ਸਾਧ ਤੱਕ ਗੱਲ ਕਰਦਾ ਹੈ ਵੀ ਉਹਨਾਂ ਦੀ ਸ਼ਰਾਰਤ ਹੈ। ਪਰ ਅੱਜ ਹੀ ਮੈਂ ਕਿਸੇ ਨੂੰ ਪੁੱਛ ਰਿਹਾ ਸੀ, ਮੈਂ ਕਿਹਾ ਕਿ ਜੇ ਮੰਨ ਲਓ ਜਿਵੇਂ ਕਹਿੰਦੇ ਨੇ ਕਿ ਡੈਵਲਸ ਐਡਵੋਕੇਟ ਹੋਣਾ, ਸ਼ੈਤਾਨ ਦਾ ਵਕੀਲ ਹੋਣਾ, ਜੀ, ਕਿ ਪਹਿਲੀ ਸਟੇਜ ਤੱਕ ਫਿਲਮ ਦੇ ਕੰਟੈਕਸਟ ਨੂੰ ਲੈ ਕੇ ਜਾਂ ਦੂਸਰੇ ਨੂੰ, ਤਾਂ ਜੇ ਸੌਦਾ ਸਾਧ ਦਾ ਇਹ ਵੀ ਮੰਨ ਲਓ ਕਿ ਜੀ ਉਹਦੀ ਜਿਹੜੀ ਕੁਆਟਰੀ ਹੈ ਜਾਂ ਜੁਡਲੀ ਹੈ ਉਹ ਨਿੱਜੀ ਤੌਰ ਤੇ ਫੈਸਲੇ ਲੈਂਦੀ ਹੈ, ਉਹਨਾਂ ਦਾ ਇੰਟਰਸਟ ਹੋ ਸਕਦਾ ਸੀ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਜਿਹੜਾ ਹੈ ਉਹ ਦੁਖਤ ਕਰਨ ਜਾਂ ਚੈਲੰਜ ਕਰਨ ਜਾਂ ਝਗੜੇ ਕਰਨ ਜਦੋਂ ਨਾਮ ਚਰਚਾ ਬੰਦ ਕਰਵਾਉਣ ਦੀ ਲਾਈਨ ਹੁੰਦੀ ਹੈ। ਪਰ ਜਦੋਂ ਹੁਣ ਅਕਾਲ ਤਖਤ ਸਾਹਿਬ ਤੋਂ ਹੀ ਉਹਨਾਂ ਨੇ ਸਭ ਤੋਂ ਵੱਡੀ ਥਾਂ ਨੂੰ ਹੱਥ ਪਾ ਕੇ ਜਿਹੜਾ ਉਹ ਮਾਫੀਨਾਮਾ ਲੈ ਲਿਆ, ਹੁਣ ਤਾਂ ਇਹ ਉਹਨਾਂ ਦੇ ਇੰਟਰਸਟ ਨਹੀਂ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਜਾਂ ਕੁਛ ਕਰਨ, ਕਿਉਂਕਿ ਇਹ ਪਤਾ ਹੈ ਵੀ ਉਹਦਾ ਨਜ਼ਲਾ ਉਹਨਾਂ ਦੇ ਉੱਤੇ ਡਿੱਗੇਗਾ। ਸੋ ਜੇ ਤੁਸੀਂ ਇੱਕ ਸਧਾਰਨ ਸਥਿਤੀ 'ਚ ਦੇਖੋ, ਫਿਰ ਇਹ ਲੱਗਦਾ ਨਹੀਂ ਹੈ ਕਿ ਉਹ ਸਿੱਧੇ ਤੌਰ ਤੇ ਜਿਹੜਾ ਹੁਣ ਟਕਰਾਜ ਹੋਣ, ਕਿਉਂਕਿ ਉਹਨਾਂ ਦੇ ਤਾਂ ਜਿਹੜੀ ਹੈ ਉਹਨਾਂ ਨੇ ਤਾਂ ਆਪਣਾ ਹਾਸਲ ਕਰ ਲਿਆ ਮਕਸਦ ਜੋ ਵੀ ਸੀ, ਫਿਲਮ ਵੀ ਚੱਲ ਗਈ, ਮਾਫੀਨਾਮਾ ਵੀ ਆ ਗਿਆ, ਔਰ ਉਹ ਬਿਲਕੁਲ ਉਸ ਨੂੰ ਜਿਹੜਾ ਕ੍ਰਿਮੀਨਲ, ਰੇਪਿਸਟ ਔਰ ਸੈਕਸ਼ੂਅਲੀ ਪਰਵਰਟ ਵਰਗੇ ਸੰਬੋਧਨਾਂ ਨਾਲ ਮੀਡੀਆ ਨੂੰ ਸੰਬੋਧਨ ਕੀਤਾ ਜਾਣਾ ਚਾਹੀਦਾ ਸੀ ਉਹ ਮੀਡੀਆ ਵੱਲੋਂ, ਉਹ ਤਾਂ ਉਹਨੂੰ ਬਿਲਕੁਲ ਉਹਨਾਂ ਨੇ ਉਹਨਾਂ ਗੱਲਾਂ ਦਾ ਤਾਂ ਜ਼ਿਕਰ ਹੀ ਨਹੀਂ ਕਰਦੇ। ਫਿਰ ਇਹ ਕੌਣ ਹੈ ਬਿਹਾਈਂਡ, ਔਰ ਸਾਡੀਆਂ ਬਹੁਤੀਆਂ ਧਿਰਾਂ ਨੂੰ ਕਿਉਂ ਇਹ ਜਿਹੜਾ ਇਹ ਸਿੱਧਾ ਤੌਰ ਤੇ ਪੁਆਇੰਟ ਆਊਟ ਕਰਨ ਦੇ ਵਿੱਚ ਰੁਕਾਵਟ ਮਹਿਸੂਸ ਹੁੰਦੀ ਹੈ ਕਿ ਇਸ ਦੇ ਪਿੱਛੇ ਕੌਣ ਹੈ? ਜੀ, ਸੋ ਜ਼ਾਹਰ ਹੈ ਕਿ ਇਹ ਜਿਨ੍ਹਾਂ ਦਾ ਏਜੰਡਾ ਹੈ ਉਹਨਾਂ ਦੇ ਸਾਹਮਣੇ 2017 ਦੀਆਂ ਅਸੈਂਬਲੀ ਚੋਣਾਂ ਵੀ ਨੇ, ਲੌਂਗ ਟਰਮ ਕਿੱਥੇ ਜਦੋਂ 60ਵਿਆਂ 'ਚ 70ਵਿਆਂ 'ਚ 60ਵਿਆਂ 'ਚ 50ਵਿਆਂ 'ਚ ਹੀ ਪੰਜਾਬੀ ਸੂਬਾ ਲਹਿਰ ਚੱਲੀ ਔਰ ਇੱਕ ਪਾਸੇ ਸਿੱਖਾਂ ਨੇ ਆਪਣੀ ਜ਼ਬਾਨ ਪੰਜਾਬੀ ਲਿਖਾਈ ਔਰ ਪੰਜਾਬੀ ਜ਼ਬਾਨ ਤੇ ਆਧਾਰਿਤ ਸੂਬੇ ਦੀ ਗੱਲ ਕੀਤੀ, ਪਰ ਦੂਸਰਾ ਭਾਈਚਾਰਾ ਪੰਜਾਬੀ ਹਿੰਦੂ ਭਾਈਚਾਰਾ ਜਿਹੜਾ ਹੈ ਉਹ ਪੰਜਾਬੀ ਸੂਬੇ ਦੇ ਖਿਲਾਫ ਸੀ। ਔਰ ਇਸ ਨੂੰ ਬਹੁਤ ਵਾਰ ਜਦੋਂ ਇਹ ਪੁੱਛਿਆ ਜਾਂਦਾ ਸੀ ਜੀ ਪੰਜਾਬੀ ਸੂਬਾ ਕਿਉਂ ਨਹੀਂ ਬਣ ਸਕਦਾ ਜੇ ਬਾਕੀ ਜ਼ਬਾਨਾਂ ਨੇ, ਤਾਮਿਲ ਹੈ, ਤੇਲਗੂ ਹੈ, ਕੰਨੜ ਹੈ, ਮਲਿਆਲਮ ਹੈ ਜਾਂ ਮਰਾਠੀ ਹੈ, ਗੁਜਰਾਤੀ ਹੈ, ਉਹਨਾਂ ਦੇ ਆਧਾਰ ਤੇ ਸੂਬੇ ਬਣੇ ਨੇ। ਤੇ ਫਿਰ ਇਹ ਕੋਟ ਕੀਤਾ ਜਾਂਦਾ ਸੀ ਜਾਂ ਇਹ ਆਰਗੂਮੈਂਟ ਦਿੱਤਾ ਜਾਂਦਾ ਸੀ ਜੀ ਕਿ ਹਿੰਦੂ ਬਹੁਤ ਵੱਡੀ ਘੱਟ ਗਿਣਤੀ ਹੈ ਪੰਜਾਬ ਦੀ। ਉਦੋਂ ਘੱਟ ਗਿਣਤੀ ਨਹੀਂ, ਬਹੁਤ ਗਿਣਤੀ ਕਹਿੰਦੇ ਸੀ, ਕਿਉਂਕਿ ਹਰਿਆਣਾ, ਹਿਮਾਚਲ ਵੀ ਨਾਲ ਸੀ ਕਿ ਜੀ ਐਵੇਂ 30-35% ਸਿੱਖਾਂ ਦੇ ਲਈ ਅਸੀਂ ਥੋੜੀ, ਉਹਨਾਂ ਨੇ ਜ਼ਬਾਨ ਦੇ ਆਧਾਰ ਤੇ ਭਾਈਚਾਰੇ ਵੰਡੇ ਹੋਏ ਸੀ। ਔਰ ਫਿਰ 70ਵਿਆਂ ਤੋਂ ਬਾਅਦ 80ਵਿਆਂ ਦੇ ਵਿੱਚ ਜਾਂ 90ਵਿਆਂ 'ਚ ਜਦੋਂ ਹੋਏ
ਤਾਂ ਜਦੋਂ ਫਿਰਕੂ ਸਦਭਾਵਨਾ ਦੀ ਗੱਲ ਹੁੰਦੀ ਸੀ ਉਹ ਸਿੱਖ ਵਰਸਸ ਹਿੰਦੂ ਹੁੰਦੀ ਸੀ। ਔਰ ਇਹ ਗੱਲ ਰਿਬੈਰੋ ਨੇ ਵੀ ਕਹੀ ਕਿ ਜੀ ਮੈਨੂੰ ਜਦੋਂ ਰਾਜੀਵ ਗਾਂਧੀ ਨੇ ਭੇਜਿਆ, ਉਹਨੇ ਕਿਹਾ ਕਿ ਜੀ ਤੂੰ ਜਿਹੜਾ ਨੇਸ਼ਨ ਦੀ ਲੜਾਈ ਲੜ ਰਹੇ, ਪਰ ਉਹਨੇ ਕਿਹਾ ਵੀ ਸਭ ਤੋਂ ਜ਼ਿਆਦਾ ਖੁਸ਼ੀ ਜਿੱਦਣ ਮੈਂ ਪੰਜਾਬ 'ਚ ਆਇਆ ਉਹ ਹਿੰਦੂਆਂ ਦੇ ਘਰਾਂ ਦੇ ਵਿੱਚ ਇੱਕ ਰੌਸ਼ਨੀ ਆਈ ਕਿ ਉਹਨਾਂ ਦਾ ਰਾਖਾ ਆ ਗਿਆ। ਪਰ ਅੱਜ ਤੁਸੀਂ ਸਿਨੈਰੀਓ ਜੇ ਦੇਖੋ ਕਿ ਕਿੱਥੇ, ਹਾਲਾਂ ਉਦੋਂ ਵੀ ਨਾ ਪੰਜਾਬੀ ਸੂਬੇ ਮੋਰਚੇ ਵੇਲੇ ਲੜਾਈ ਹਿੰਦੂਆਂ ਦੇ ਖਿਲਾਫ ਸੀ ਸਿੱਖਾਂ ਵੱਲੋਂ, ਨਾ ਹੀ 80ਵੇਂ 90ਆਂ 'ਚ ਸੀ, ਪਰ ਇਸ ਤਰੀਕੇ ਨਾਲ ਮੀਡੀਆ ਨੇ ਬਣਾ ਦਿੱਤੀ ਸੀ ਔਰ ਪੰਜਾਬ ਦਾ ਹਿੰਦੂ ਭਾਈਚਾਰਾ ਉਸ ਸਾਜ਼ਿਸ਼ ਦੇ ਤਹਿਤ ਖੇਡ ਰਿਹਾ ਸੀ ਉਹਨਾਂ ਦੇ ਹੱਥਾਂ 'ਚ। ਪਰ ਅੱਜ ਜਿਹੜਾ ਉਹ ਭਾਈਚਾਰਾ ਹੈ ਜਿਨ੍ਹਾਂ ਦੇ ਲਈ ਪੰਜਾਬੀ ਸੂਬਾ ਨਹੀਂ ਬਣਨ ਦਿੱਤਾ ਗਿਆ, ਜੇ ਬਣਾਇਆ ਗਿਆ ਤੇ ਲੂਲਾ ਲੰਗੜਾ ਬਣਾਇਆ ਗਿਆ ਤਾਂ ਕਿ ਵੱਧ ਤੋਂ ਵੱਧ ਇਲਾਕੇ ਬਾਹਰ ਕੱਢ ਲਓ, ਪਾਣੀ ਬਾਹਰ ਕੱਢ ਲਓ, ਅੱਜ ਉਹ ਤਾਂ ਬੜੇ ਆਰਾਮ ਨਾਲ ਬੈਠੇ ਨੇ ਜੀ। ਔਰ ਜਿਹੜੀ ਲੜਾਈ ਬਣਾ ਦਿੱਤੀ ਗਈ ਹੈ ਜਿਸ ਤਰੀਕੇ ਦੇ ਨਾਲ, ਜੇ ਤਲਣ ਵਾਲਾ ਮਾਮਲਾ ਸੀ ਜਾਂ ਫਿਰ ਰਾਪੁਰ ਬੱਲਾਂ ਵਾਲਾ ਸੀ, ਉਹ ਦਲਿਤਾਂ ਤੇ ਸਿੱਖਾਂ ਦੇ ਵਿੱਚ ਸਿੱਧੇ ਟਕਰਾਅ ਦੀ ਲਾਈਨ, ਔਰ ਜਿਵੇਂ ਦੁਆਬੇ ਦੇ ਵਿੱਚ ਉਸ ਦੇ ਥੱਲੇ ਜਿੰਨੀ ਗੁੰਡਾਗਰਦੀ ਹੋਈ, ਬਿਲੀਅਨਸ ਆਫ ਡਾਲਰਸ ਦੀ ਪ੍ਰਾਪਰਟੀ ਨੁਕਸਾਨੀ ਗਈ, ਔਰ ਪੁਲਿਸ ਔਰ ਐਡਮਿਨਿਸਟ੍ਰੇਸ਼ਨ ਜਿਹੜਾ ਪਿੱਛੇ ਹਟ ਕੇ ਬਹਿ ਗਿਆ ਕਿਉਂਕਿ ਵਿਕਟਮ ਜਿਹੜੇ ਨੇ ਉਹ ਸਿੱਖ ਸਨ, ਔਰ ਉਹਨਾਂ ਨੂੰ ਪਲੀਜ਼ ਕਰਨ ਦੇ ਲਈ ਕਿਸ ਹੱਦ ਤੱਕ, ਜਿੱਥੇ ਕਿ ਅਜੇ ਵੀ ਝੰਡੇ ਬੁੰਗੇ ਅਖੰਡ ਪਾਠ ਦਾ ਭੋਗ ਜੰਦੇ ਸੁੱਖੇ ਜਾਂ ਭਾਈ ਬਿਆਨ ਸਿੰਘ ਸਤਵੰਤ ਸਿੰਘ ਲਈ ਪੈਂਦਾ, ਪਰ ਜਿਹੜਾ ਮਾਰਿਆ ਗਿਆ ਵਿਆਨਾ ਆਸਟਰੀਆ ਦੇ ਵਿੱਚ ਸੀ, ਜਿਹੜਾ ਇਹਨਾਂ ਦਾ ਕੀ ਉਹਦਾ ਪਤਾ ਨਹੀਂ ਨਾਂ ਸੀ, ਉਹਦੇ ਲਈ ਅਕਾਲ ਤਖਤ ਤੇ ਅਖੰਡ ਪਾਠ ਦਾ ਭੋਗ ਪਾਇਆ ਗਿਆ, ਅਰਦਾਸ ਕੀਤੀ ਗਈ ਉਹਦੇ ਲਈ। ਬਾਦਲ ਜਿਹੜਾ ਹੈ ਉੱਥੇ ਜਾ ਕੇ ਕੁਰਸੀ ਢਾਹ ਕੇ ਬੈਠਾ ਔਰ ਉਹ ਕਿਹਾ ਗਿਆ ਕਿ ਜੀ ਇਹ ਬਹਿ ਨਹੀਂ ਸਕਦਾ, ਇਹ ਥੱਲੇ ਨਹੀਂ ਬਹਿ ਸਕਦਾ। ਪਰ ਕੁਝ ਦਿਨਾਂ ਬਾਅਦ ਫਿਰ ਉਹਦੀ ਡੈੱਡ ਬੋਡੀ ਲੈਣ ਦੇ ਲਈ ਪੰਜਾਬ ਸਰਕਾਰ ਨੇ ਆਪਣਾ ਜਹਾਜ਼ ਭੇਜਿਆ ਜਿਹਦੇ 'ਚ ਉਹਦੀ ਡੈੱਡ ਬੋਡੀ ਆਈ, ਪੰਜਾਬ ਸੋਗ ਕੀਤਾ ਗਿਆ। ਔਰ ਰਾਪੁਰ ਬੱਲਾਂ 'ਚ ਉਹਦੇ ਡੇਰੇ 'ਚ ਜਾ ਕੇ ਬਾਦਲ ਥੱਲੇ ਦਰੀ ਤੇ ਬਹਿੰਦਾ, ਜਦੋਂ ਕਿ ਕੁਝ ਦਿਨ ਪਹਿਲਾਂ ਅਕਾਲ ਤਖਤ ਦੇ ਉੱਤੇ ਜਿਹੜਾ ਹੈ ਉਹ ਕੁਰਸੀ ਤੇ ਬੈਠਾ ਹੈ ਕਿ ਜੀ ਉਹ ਬਹਿ ਨਹੀਂ ਸਕਦਾ ਥੱਲੇ। ਹੁਣ ਉਦੋਂ ਵੀ ਬੈਂਡ ਬੈਕਵਰਡ ਕਰਕੇ ਜਿਨ੍ਹਾਂ ਸਿੱਖਾਂ ਦਾ ਜਾਂ ਜਿਸ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਦੇ ਲਈ ਜੋ ਵੀ ਤੁਰਦਾ ਹੈ, ਹਾਲਾਂਕਿ ਅਸੀਂ ਸਾਰੇ ਤੌਰ ਤਰੀਕਿਆਂ ਦੀ ਨਾ ਵੀ ਹਮਾਇਤ ਕਰਦੇ ਹੋਈਏ, ਪਰ ਮੈਂ ਕਨਸੈਪਟ ਦੀ ਗੱਲ ਕਰ ਰਿਹਾ। ਸੋ ਉਹ ਲੜਾਈ ਵੀ ਏਜੰਸੀਆਂ ਨੇ ਬੜੀ ਚਲਾਕੀ ਦੇ ਨਾਲ ਸਿੱਖ ਔਰ ਦਲਿਤ ਭਾਈਚਾਰੇ ਦੀ ਲੜਾਈ ਬਣਾ ਦਿੱਤੀ। ਪਰ ਅੱਜ ਜੋ ਕੁਝ ਚੱਲ ਰਿਹਾ ਹੈ, ਔਰ ਜਿਹੜਾ ਜੇ ਤੁਸੀਂ ਕਾਮਨ ਬੰਦੇ ਨੂੰ ਸਮਝਾਣਾ ਹੈ ਤੇ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਜਿਹੜੇ ਦੂਸਰੇ ਪਾਸੇ ਸੀ ਸੌਦਾ ਸਾਧ ਵਾਲੇ, ਉਹਨਾਂ 'ਚ ਵੀ ਸਿੱਖ ਬੈਕਗ੍ਰਾਉਂਡ ਹੈ, ਜਿਹੜੀ ਪੁਲਿਸ ਮਾਰ ਰਹੀ ਆ ਉਹਨਾਂ ਦੇ ਸਿਰਾਂ ਤੇ ਵੀ ਪੱਗਾਂ ਨੇ। ਸੋ ਜਿਹੜਾ ਭਾਈਚਾਰਾ ਜਿਸ ਨੇ 47 ਤੋਂ ਬਾਅਦ ਪੰਜਾਬ ਦਾ ਸਾਥ ਨਹੀਂ ਦਿੱਤਾ, ਉਹ ਤਾਂ ਬੜੇ ਸਕੂਨ 'ਚ ਬੈਠਾ। ਲੜਾਈ ਤਾਂ ਸਿੱਖ ਆਪਣੀ ਅੰਦਰੂਨੀ, ਔਰ ਇਹੀ ਗੱਲ ਹੁਣ ਅੱਜ ਅਕਾਲੀ ਦਲ ਦੇ ਹਵਾਲੇ ਨਾਲ ਵੀ ਹੈ ਕਿ ਇੱਕ ਪਾਸੇ ਜਥੇਦਾਰ ਰੈਲੇਵੈਂਟ ਕਰ ਦਿੱਤੇ, ਅਕਾਲ ਤਖਤ ਦਾ ਸਤਕਾਰ ਜਿਹੜਾ ਜ਼ਾਹਰ ਹੈ, ਅਸੀਂ ਹਾਲਾਂ ਮੈਂ ਬਾਰ-ਬਾਰ ਆਪਣੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਕਹਿੰਦਾ ਵੀ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਏਗਾ ਕਿ ਅਕਾਲ ਤਖਤ ਸਾਹਿਬ ਤੋਂ ਗੁਰੂ ਪੰਥ ਦੀ ਜਿਹੜੀ ਕਲੈਕਟਿਵਨੈਸ ਦੀ ਆਵਾਜ਼ ਹੈ, ਉਸ ਦਾ ਐਪੀਟੋਮ, ਉਸ ਦਾ ਮੁਜੱਸਮਾ, ਉਸ ਦਾ ਜਿਹੜਾ ਉਸ ਦਾ ਆਧਾਰ ਔਰ ਉਸ ਦੀ ਜੜ ਜਿਹੜੀ ਹੈ ਫਾਊਂਡੇਸ਼ਨ, ਉਹ ਅਕਾਲ ਤਖਤ ਸਾਹਿਬ ਹੈ। ਔਰ ਜਥੇਦਾਰ ਇੱਕ ਅੱਡ ਫਿਨੋਮੀਨਾ ਹੈ ਜਿਹੜਾ ਅਕਾਲੀਆਂ ਨੇ ਖੜਾ ਕੀਤਾ ਆਪਣੇ ਇਸਤੇਮਾਲ ਲਈ, ਆਪਣੇ ਨਿੱਜੀ ਮਫਾਦ ਦੇ ਲਈ, ਰਾਜਸੀ ਮਫਾਦ ਲਈ ਇਸਤੇਮਾਲ ਕੀਤਾ। ਸੋ ਇਹਨਾਂ ਦੋਨਾਂ ਨੂੰ ਅੱਡ ਕਰਕੇ ਦੇਖਿਆ ਜਾਏ। ਪਰ ਕਿਤੇ ਨਾ ਕਿਤੇ ਜਦੋਂ ਤੁਸੀਂ ਇਹ ਦੇਖਦੇ ਹੋ ਵੀ ਅਕਾਲ ਤਖਤ ਸਾਹਿਬ ਦੀ ਪ੍ਰੈਸਟੀਜ ਐਰੋਡ ਹੋਈ ਜੀ। ਹੁਣ ਹਾਲਤ ਇਹ ਹੈ ਕਿ ਵੀ ਜਿਸ ਤਰੀਕੇ ਦੇ ਨਾਲ ਹਕੂਮਤ ਬਜਾਏ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ, ਜਿਨ੍ਹਾਂ ਨੇ ਜੂਨ ਦੇ ਪਹਿਲੇ ਹਫਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਬੁਰਜ ਜਵਾਰ ਸਿੰਘ ਵਾਲਾ 'ਚੋਂ ਚੱਕੀ ਕਾਰਵਾਈ ਹੁੰਦੀ, ਜਾਂ ਉਸ ਤੋਂ ਬਾਅਦ ਜਿਨ੍ਹਾਂ ਪੁਲਸੀਆਂ ਨੇ ਬਿਲਕੁਲ ਅਨਪ੍ਰੋਵੋਕਡ ਫਾਇਰਿੰਗ ਕੀਤੀ, 2 ਸਿੰਘ ਜਿਹੜੇ ਨੇ ਸ਼ਹੀਦ ਹੋਏ। ਹੁਣ ਉਹਨਾਂ ਦੋਨਾਂ ਸ਼ਹੀਦਾਂ ਦੇ ਖਿਲਾਫ ਜਿਹੜੇ ਮਾਰਨ ਵਾਲੇ ਨੇ ਉਹਨਾਂ ਨੂੰ ਕੋਈ FIR ਨਹੀਂ ਹੈ, ਕੋਈ ਉਹਦੇ 'ਚ ਕਲਪਰੇਟ ਨਹੀਂ ਬਣਾਇਆ ਗਿਆ। ਪਰ ਅੱਜ ਜਦੋਂ ਅਸੀਂ ਇਹ ਦੇਖਦੇ ਹਾਂ ਮੁੱਖ ਖਬਰ ਦੇ ਤੌਰ ਦੇ ਉੱਤੇ ਕਿ 500 ਦੇ ਕਰੀਬ ਸਿੱਖ ਔਰ 15 ਦੇ ਕਰੀਬ ਜਿਹੜੇ ਸਿੱਖ ਰਾਜਸੀ, ਜਿਨ੍ਹਾਂ ਦੇ ਵਿੱਚ ਉਹ ਧਾਰਮਿਕ ਸ਼੍ਰੇਣੀ ਦੇ ਲੋਕ ਨੇ ਜਿਹੜੇ ਕੋਈ ਖਾਲਿਸਤਾਨ ਜ਼ਿੰਦਾਬਾਦ ਕਹਿਣ ਵਾਲੇ ਨਹੀਂ ਨੇ ਜੀ, ਜਿਨ੍ਹਾਂ ਨੇ ਕੋਈ ਬੰਦੂਕ ਦਾ ਜਾਂ ਕੋਈ ਦੂਜੇ ਦਾ, ਉਹ ਸਿਰਫ ਤੇ ਸਿਰਫ ਬਾਣੀ ਰਾਹੀਂ, ਕਥਾ ਰਾਹੀਂ, ਵਿਚਾਰ ਰਾਹੀਂ ਸਿੱਖੀ ਨਾਲ ਜੋੜ ਰਹੇ ਨੇ। ਔਰ ਉਹਨਾਂ ਦੇ ਖਿਲਾਫ ਜਿਹੜੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤੇ ਗਏ ਨੇ, ਉਹ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਫਿਰ ਇਹ ਲੱਗਦਾ ਹੈ ਕਿ ਵੀ ਇਹ ਕਿਸ ਕਿਸਮ ਦਾ ਜਿਹੜਾ ਇਹ ਸਿਸਟਮ ਹੈ। ਹੁਣ ਉਹਨਾਂ ਦੇ ਖਿਲਾਫ
ਜਿਹੜੇ ਪਹਿਲਾਂ ਤਾਂ ਮੈਂ ਦੱਸਾਂ ਵੀ ਜਿਨ੍ਹਾਂ ਦੇ ਖਿਲਾਫ ਇਹ ਕੇਸ ਦਰਜ ਕੀਤੇ ਗਏ ਨੇ ਉਹਨਾਂ ਦੇ ਵਿੱਚ ਭਾਈ ਪੰਥਪ੍ਰੀਤ ਸਿੰਘ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਰਜਿੰਦਰ ਸਿੰਘ ਮਾਝੀ, ਇਹ ਸਾਰੇ ਬੜੇ ਪਪੂਲਰ ਜਿਹੜੇ ਨੇ ਸਿੱਖੀ ਦੇ ਪ੍ਰਚਾਰਕ ਨੇ। ਸਰਬਜੀਤ ਸਿੰਘ ਧੂਨਾ, ਗਿਆਨੀ ਕੇਵਲ ਸਿੰਘ, ਇਹ ਸਾਬਕਾ ਜਥੇਦਾਰ ਨੇ ਦਮਦਮਾ ਸਾਹਿਬ ਦੇ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਸਤਨਾਮ ਸਿੰਘ ਚੰਦੇਰ, ਅਵਤਾਰ ਸਿੰਘ ਸਾਧਾਂ ਵਾਲਾ, ਸੰਤ ਦਲੇਰ ਸਿੰਘ ਖੈੜੀ ਜਾਂ ਖੈਰੀ ਹੈ, ਭਾਈ ਇੰਦਰ ਸਿੰਘ ਮਾਨਸਾ, ਭਾਈ ਸੁਖਜਿੰਦਰ ਸਿੰਘ ਖੋਸਾ, ਸੁਖਵਿੰਦਰ ਸਿੰਘ ਮੌਜ ਖੇਰਾ, ਹਰਜੀਤ ਸਿੰਘ ਥਪਾਲੀ, ਭਾਈ ਗੁਰਸੇਵਕ ਸਿੰਘ ਰਾਮਗੜ੍ਹ, ਭਾਈ ਗੁਰਪ੍ਰੀਤ ਸਿੰਘ ਤੇ ਬਾਕੀ ਜਿਹੜੇ ਨੇ ਅਣਪਛਾਤੇ 500 ਦੇ ਕਰੀਬ। ਔਰ ਕੰਪਲੇਂਟ ਕਰ ਰਿਹਾ ਕੋਟਕਪੂਰੇ ਦਾ SHO ਗੁਰਦੀਪ ਸਿੰਘ। ਔਰ ਉਹਨਾਂ ਨੇ ਕਿਹਾ ਜੀ ਇਹਨਾਂ ਨੇ ਸਿੱਖਾਂ ਨੂੰ ਜਿਹੜਾ ਉਹ ਬਹੁਤ ਭੜਕਾਇਆ ਔਰ ਉਹਨਾਂ ਨੂੰ ਪ੍ਰਵੋਕ ਕੀਤਾ, ਭੜਕਾਇਆ ਕਿ ਵੀ ਤੁਸੀਂ ਫਾਇਰ ਵੈਪਨਸ ਹੁੰਦਾ ਹੈ, ਹਥਿਆਰਾਂ ਨਾਲ, ਜਿਹੜੇ ਅਗਨ ਹਥਿਆਰ ਨੇ, ਬੰਦੂਕਾਂ ਨਾਲ ਹਮਲੇ ਕਰੋ, ਪੱਥਰਾਂ ਨਾਲ ਕਰੋ। ਔਰ ਇਹਨਾਂ ਨੇ ਪੁਲਿਸ ਵਹੀਕਲ ਔਰ ਹਮਲੇ ਕੀਤੇ ਔਰ ਡੈਮੇਜ ਕੀਤਾ। ਔਰ ਜਿਹੜੇ ਇਹਨਾਂ ਦੇ ਉੱਤੇ ਚਾਰਜ ਲਾਏ ਨੇ ਸਲੈਪਿੰਗ ਚਾਰजेस ਆਫ ਅਟੈਂਪਟ ਟੂ ਮਰਡਰ, ਕਿ ਕਤਲ ਕਰਨ ਦਾ ਇਰਾਦਾ ਹੈ, ਕਤਲ ਜਾਂ ਕੋਸ਼ਿਸ਼, ਅਰਸਨ, ਅਗਜ਼ਨੀ, ਅਸਾਲਟ ਔਨ ਪੁਲਿਸ ਫੋਰਸਿਸ, ਪੁਲਿਸ ਦੇ ਉੱਤੇ ਜਿਹੜਾ ਸਿੱਧਾ ਹਮਲਾ, ਥੈਫਟ, ਚੋਰੀ। ਹੁਣ ਇਹ ਚੋਰ ਹੋ ਗਏ, ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਜਾਂਦੇ ਨੇ, ਉੱਤੇ ਕੋਈ ਸੈਕਸ਼ਨ ਕੋਈ ਲੱਭਤ ਨਹੀਂ, ਥੈਫਟ, ਚੋਰੀ। ਇਨਫਲਿਕਟਿੰਗ ਗ੍ਰੀਵਸ ਇੰਜਰੀਜ਼ ਔਨ ਪੁਲਿਸ ਆਫੀਸ਼ੀਅਲਸ, ਕਿ ਬੜੀਆਂ ਗੰਭੀਰ ਜਿਹੜੀਆਂ ਨੇ ਜ਼ਖਮ ਪੁਲਿਸ ਅਫਸਰਾਂ ਨੂੰ ਦੇਣਾ। ਯੂਜ਼ਿੰਗ ਐਕਸਪਲੋਸਿਵ ਸਬਸਟੈਂਸਸ, ਕਿ ਬੰਬ ਵਗੈਰਾ ਜਿਹੜੇ ਨੇ ਉਹਨਾਂ ਦਾ ਇਸਤੇਮਾਲ ਕਰਨਾ। ਐਂਡ obstructing public ways against the protesters, ਕਿ ਜੀ ਰਾਹ ਨੂੰ ਰੋਕਣਾ। ਹੁਣ ਇਹ ਜਿਹੜੇ ਨੇ ਬਹੁਤ ਸਾਰੇ ਸੈਕਸ਼ਨ ਜਿਹੜੇ ਟੈਕਨੀਕਲੀ, ਹੁਣ ਇਹ ਜਿੰਨੇ ਸੈਕਸ਼ਨ ਨੇ ਸਾਈਮਲਟੇਨੀਅਸਲੀ, ਜੇ ਇਹਨਾਂ ਦੇ ਖਿਲਾਫ ਸਜ਼ਾ ਹੋਏ ਤਾਂ ਕੋਈ ਬਾਹਰ ਨਹੀਂ ਆ ਸਕਦਾ। 25-25, 30-30 ਸਾਲ ਜਿਹੜੇ ਨੇ ਉਹ। ਸੋ ਇਹਦੇ ਤੋਂ ਇੱਕ ਗੱਲ ਤਾਂ ਬਿਲਕੁਲ ਜ਼ਾਹਰ ਹੈ ਕਿ ਬਾਦਲ ਸਰਕਾਰ ਅਲਟੀਮੇਟਲੀ, ਬਾਦਲ ਦਲ ਸਿਰਸਾ ਦਲ ਹੈ, ਏਜੰਸੀਆਂ ਦੇ ਹੱਥ ਠੋਕੇ ਇਹ ਪਿਓ ਪੁੱਤਰ, ਇਹਨਾਂ ਨੇ ਜਿੱਥੇ ਅਕਾਲ ਤਖਤ ਦੀ ਪ੍ਰੈਸਟੀਜ ਨੂੰ ਖਤਮ ਕੀਤਾ ਜੀ, ਸਿੱਧੇ ਤੌਰ ਦੇ ਉੱਤੇ ਵੰਗਾਰਿਆ, ਉਸ ਦੇ ਨਾਲ ਇਹਨਾਂ ਨੇ ਹੁਣ ਲੰਬਾ ਵਕਤ ਸਿੱਖ ਕੌਮ ਦੇ ਨਾਲ ਟਕਰਾ, ਸਿੱਖ ਸੰਸਥਾਵਾਂ ਦਾ ਖਾਤਮਾ। ਔਰ ਜਿਹੜਾ ਇਹ ਉਹ ਹੈ ਜਿਹੜਾ ਜਿਸ ਟਾਂਡ ਤੇ ਬੈਠਾ ਉਹਨੂੰ ਹੀ ਕੱਟ ਰਿਹਾ। ਔਰ ਮੈਂ ਸਮਝਦਾ ਹਾਂ ਵੀ ਇਹ ਅਸੀਂ ਇਨਸਾਫ ਨਹੀਂ ਕਰਾਂਗੇ ਜੇ ਅਸੀਂ ਉਹਨਾਂ ਜਾਗਦੀ ਜ਼ਮੀਰ ਵਾਲੇ ਬੰਦੇ ਜਿਹੜੇ ਇਹਨਾਂ ਦੇ ਦਲ 'ਚ ਭਾਵੇਂ ਹੁਣ ਤੱਕ ਬੈਠੇ ਰਹੇ, ਭਾਵੇਂ ਉਹਨਾਂ ਦੀ ਜ਼ਮੀਰ ਚੰਗੀ ਹੋਏਗੀ, ਪਰ ਹੁਣ ਤੱਕ ਉਹ ਜ਼ਮੀਰ ਤੇ ਪਰਦਾ ਪਾ ਰਹੇ ਸੀ, ਉਹਨਾਂ ਨੂੰ ਲੱਗਦਾ ਹੋਏਗਾ ਕਿ ਵੀ ਕਿਸ ਪਾਸੇ ਜਾਈਏ। ਪਰ ਇਸ ਐਕਸ਼ਨ ਤੋਂ ਬਾਅਦ ਜੋ ਕੁਛ ਇਹ ਕਾਰਵਾਈ ਹੈ ਉਹ ਅਕਾਲੀ ਦਲ ਦੇ ਜਹਾਜ਼ ਤੋਂ ਉਤਰ ਰਹੇ ਨੇ। ਔਰ ਜਦੋਂ ਤੱਕ ਸਾਡੇ ਕੋਲ ਖਬਰਾਂ ਨੇ 3 ਦਰਜਨ ਤੋਂ ਜ਼ਿਆਦਾ ਪੰਚਾਇਤਾਂ ਜਿਹੜੀਆਂ ਅਕਾਲੀ ਪੰਚਾਇਤਾਂ ਸੀ ਐਕਸਕਲੂਸਿਵਲੀ, ਉਹਨਾਂ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ। ਔਰ ਇੱਕ ਚੰਗਾ ਰੁਝਾਨ ਹੈ ਕਿ ਇੱਕ 25-26 ਸਾਲ ਦਾ ਈਵਨ ਸਿੱਖ ਨੌਜਵਾਨ ਪੁਲਿਸ ਦੇ ਵਿੱਚ ਜਿਹੜਾ ਸੀ ਉਹਨੇ ਆਪਣੀ ਨੌਕਰੀ ਨੂੰ ਛੱਡ ਦਿੱਤੀ। ਉਹਨੇ ਕਿਹਾ ਜੀ ਮੈਂ ਜਿਹਨੇ ਮੇਰੇ ਇਸ ਕਿਸਮ ਕੌਮ ਦੇ ਲੋਕਾਂ ਦੇ ਉੱਤੇ ਜਿਹੜੀ ਫੋਰਸ ਜ਼ੁਲਮ ਕਰ ਰਹੀ ਹੈ ਮੈਂ ਉਹਦਾ ਹਿੱਸਾ ਨਹੀਂ ਰਹਿਣਾ ਚਾਹੁੰਦਾ। ਔਰ ਅੱਜ ਜਦੋਂ ਅਸੀਂ ਇਹ ਦੇਖਦੇ ਹਾਂ ਕਿ 7 SGPC ਮੈਂਬਰ ਜਿਨ੍ਹਾਂ ਦਾ ਸੰਬੰਧ ਬਾਦਲ ਦਲ ਨਾਲ ਹੈ, ਉਸ ਤੋਂ ਪਹਿਲਾਂ 2 ਜਿਹੜੇ ਆਜ਼ਾਦਾਨਾ ਜਾਂ ਕਾਂਗਰਸ ਦੀ ਮਦਦ ਵਾਲੇ ਸੀ, ਇੱਕ ਗੋਗੀ ਨਾਂ ਦਾ ਅਨੰਦਪੁਰ ਸਾਹਿਬ ਤੋਂ, ਇੱਕ ਸ਼ਾਇਦ ਲੋਹਗੜ੍ਹ ਜਾਂ ਕੀ ਨਾਂ ਹੈ, ਉਹਨਾਂ ਨੇ ਰਿਜ਼ਾਈਨ ਕੀਤਾ, ਆਜ਼ਾਦ ਸੀ। ਇਹ ਜਿਹੜੇ ਨੇ 7 SGPC ਮੈਂਬਰ ਉਹ ਨੇ ਜਿਹਨਾਂ ਦਾ ਸੰਬੰਧ ਬਾਦਲ ਦਲ ਨਾਲ ਸੀ, ਬਾਦਲ ਦਲ ਦੀ ਟਿਕਟ ਤੇ ਜਿੱਤੇ। ਔਰ ਉਹਨਾਂ ਚੋਂ ਇੱਕ ਵਲਟੋਆ ਜਿਹੜਾ ਕਿ ਸਭ ਤੋਂ ਜ਼ਿਆਦਾ ਮਾਰਜਨ ਦੇ ਨਾਲ ਪਿਛਲੀਆਂ ਚੋਣਾਂ ਜਿੱਤਿਆ ਸੀ 32-33 ਹਜ਼ਾਰ ਵੋਟਾਂ ਨਾਲ, ਉਹਨਾਂ ਨੇ ਵੀ ਅਸਤੀਫਾ ਦਿੱਤੇ। ਔਰ ਮਹਿਰਾਜ ਜਿਹੜੇ ਹੈ ਰਾਮਪੁਰਾ ਫੂਲ ਹਲਕੇ ਤੋਂ ਬੀਬੀ ਜਸਪਾਲ ਕੌਰ, ਜਿਨ੍ਹਾਂ ਨੇ ਅਸਤੀਫੇ ਦੇ ਵਿੱਚ ਕਿਹਾ alleges sorry state of religious affairs, she says timely action against the culprits of Beed sacrilege could have saved the state from the ongoing unrest among the Sikhs। ਉਹਨੇ ਕਿਹਾ ਜੀ ਮੈਂ ਅਸਤੀਫਾ ਦੇ ਰਹੀ ਹਾਂ, ਭਾਵੇਂ ਮੇਰਾ ਸੰਬੰਧ ਜਿਸ ਪਾਰਟੀ ਨਾਲ ਹੈ ਉਹਨਾਂ ਦੀ ਸਰਕਾਰ ਹੈ, ਪਰ ਜੇ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਕਰਨ ਵਾਲਿਆਂ ਦੇ ਖਿਲਾਫ ਵਕਤ ਸਿਰ ਕਾਰਵਾਈ ਹੁੰਦੀ ਤਾਂ ਅੱਜ ਜਿਸ ਹਾਲਤ ਚੋਂ ਅਸੀਂ ਲੰਘ ਰਹੇ ਹਾਂ ਉਹ ਨਹੀਂ ਸੀ ਹੋਣਾ। ਇਸੇ ਤਰ੍ਹਾਂ ਅਵਤਾਰ ਸਿੰਘ ਘਰਿਆਲਾ ਜਿਨ੍ਹਾਂ ਨੇ ਅਸਤੀਫਾ ਦਿੱਤਾ ਹੈ, ਉਹਨਾਂ ਨੇ ਕਿਹਾ ਹੀ ਇਜ਼ ਪਰਟਰਬਡ ਓਵਰ ਦਾ ਗ੍ਰਾਂਟ ਆਫ ਪਾਰਡਨ ਟੂ ਦਾ ਡੇਰਾ ਹੈਡ ਵਿਦਆਊਟ ਐਡਹੀਰਿੰਗ ਟੂ ਸਿੱਖ ਮਰਿਆਦਾ ਐਂਡ ਦਾ ਪੁਲਿਸ ਐਕਸ਼ਨ ਆਫ ਸਿੱਖ ਪ੍ਰੋਟੈਸਟਰਸ ਇਨ ਕੋਟਕਪੂਰਾ। ਉਹਨੇ ਕਿਹਾ ਜੀ ਇਹ ਜਿਹੜਾ ਮਾਫ ਕੀਤਾ
ਮਰਿਆਦਾ ਨੂੰ ਬਿਲਕੁਲ ਫੋਲੋ ਨਹੀਂ ਕੀਤਾ ਜੀ। ਔਰ ਦੂਸਰਾ ਜਿਹੜਾ ਜੋ ਸਿੱਖ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਕੋਟਕਪੂਰੇ 'ਚ, ਉਹਨਾਂ ਦੇ ਉੱਤੇ ਜਿਹੜਾ ਜਿਸ ਤਰੀਕੇ ਨਾਲ ਜ਼ੁਲਮ ਹੋਇਆ, ਮੈਂ ਇਹਨੂੰ ਛੱਡ ਰਿਹਾ। ਗੁਰਪਾਲ ਸਿੰਘ ਗੋਰਾ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਬਾਦਲ ਦੇ ਬਹੁਤ ਨੇੜੇ 2-2.5 ਸਾਲ ਉਹਦਾ ਪੀਏ ਵਾਂਗ ਵੀ ਰਿਹਾ, ਇਹਦਾ ਪਿਓ ਵੀ ਜਿਹੜਾ ਉਹ ਬੜਾ ਨੇੜੇ ਸੀ, ਉਹਨੇ ਅੱਜ ਗਿੱਦੜਬਾਹਾ ਦੇ ਵਿੱਚ ਉਹ ਪ੍ਰੋਟੈਸਟਰਸ ਦੇ ਨਾਲ ਸ਼ਾਮਲ ਹੋਏ ਔਰ ਉਹਨਾਂ ਨੇ ਇਕੱਠ ਨੂੰ ਕਿਹਾ, ਆਈ ਐਮ ਫਸਟ ਏ ਸਿੱਖ ਐਂਡ ਦੈਨ ਐਨ SGPC ਮੈਂਬਰ, ਆਈ ਕੁਇਟ ਫਰੋਮ ਦਾ ਪੋਸਟ ਟੂ ਪ੍ਰੋਟੈਸਟ ਦਾ ਸੈਕਰੀਲੇਜ। ਉਹਨੇ ਕਿਹਾ ਜੀ ਮੈਂ ਪਹਿਲਾਂ ਸਿੱਖ ਹੈ, ਫਿਰ SGPC ਮੈਂਬਰ ਹੈ, ਤੇ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਸ ਦੇ ਥੱਲੇ ਮੈਂ ਜਿਹੜਾ ਹੈ ਉਸ ਤੇ ਪ੍ਰੋਟੈਸਟ ਵਜੋਂ ਮੈਂ ਅਸਤੀਫਾ ਦਿੰਦਾ। ਜਿਨ੍ਹਾਂ ਹੋਰ ਦੇ ਨਾਂ ਆਏ ਨੇ, ਜਸਵੰਤ ਸਿੰਘ ਪੁਰੈਣ ਆਫ ਸਿੱਧਵਾਂ ਬੇਟ, ਕਾਕਾ ਸੁਖਜੀਤ ਸਿੰਘ ਲੋਹਗੜ੍ਹ, ਜਗਤਾਰ ਸਿੰਘ ਰੋਡੇ ਤੇ ਸੁਖ ਹਰਪ੍ਰੀਤ ਸਿੰਘ ਰੋਡੇ। ਹੁਣ ਇਹਨਾਂ ਨੇ ਵੀ ਅਸਤੀਫਾ ਦਿੱਤਾ ਹੈ। ਸੋ ਅਸੀਂ ਇਹਨਾਂ ਦੀ ਜਿਹੜੀ ਹੈ ਇਸ ਦਲੇਰਾਨਾ ਔਰ ਬਿਲਕੁਲ ਬੇਸ਼ੱਕ ਉਹਦਾ ਹਿੱਸਾ ਸੀ ਬਾਦਲ ਦਲ ਦਾ, ਪਰ ਅਸੀਂ ਸਮਝਦੇ ਹਾਂ ਵੀ ਅਸੀਂ ਪੰਚਾਇਤਾਂ ਦੀ ਸ਼ਲਾਘਾ ਕਰਦੇ ਹਾਂ ਔਰ ਇਹਨਾਂ ਦੀ ਜਿਨ੍ਹਾਂ ਨੇ ਇਸ ਦੇ ਉੱਤੇ ਆਪਣਾ ਦਿੱਤਾ। ਔਰ ਮੈਂ ਕਾਮੈਂਟ ਦੂਜਿਆਂ ਦੇ ਵੀ, ਜਸਵੰਤ ਸਿੰਘ ਪੁਰੈਣ ਨੇ ਅਸਤੀਫੇ ਵੇਲੇ ਕਿਹਾ, the SGPC was formed to spread the Sikh religion and protect the community. The recent incidents of communal tension the state have let me down. ਜੀ ਬਣੀ ਤਾਂ ਸੀ SGPC ਕੇ ਸਿੱਖ ਧਰਮ ਦੀ ਜਿਹੜੀ ਹੈ ਰੱਖਿਆ ਔਰ ਪ੍ਰਚਾਰ, ਪਰ ਜੋ ਅੱਜ ਹੋ ਰਿਹਾ ਹੈ ਉਸ ਨਾਲ ਮੈਂ ਬਹੁਤ ਆਹਤ ਹਾਂ ਔਰ ਮੈਂ ਇਹ ਅਹੁਦਾ ਛੱਡ ਰਿਹਾ। ਕਾਕਾ ਸੁਖਜੀਤ ਸਿੰਘ ਲੋਹਗੜ੍ਹ alleges the Akali leadership is playing dirty politics in the name of religion. The police have killed innocent Sikhs and tortured protesters at the behest of Akalis. ਉਹਨਾਂ ਨੇ ਕਿਹਾ ਜੀ ਘਟੀਆ ਸਿਆਸਤ ਖੇਡ ਰਹੇ ਨੇ ਔਰ ਇਹ ਸਿੱਖਾਂ ਨੂੰ ਮਾਰ ਵੀ ਰਹੇ ਨੇ ਔਰ ਉਹਨਾਂ ਤੇ ਤਸ਼ੱਦਦ ਕਰ ਰਹੇ ਨੇ। ਔਰ ਇਹ ਕਿਉਂਕਿ ਖਬਰ ਕਿਤੇ ਕਨਫਰਮਡ ਸੋਰਸਿਸ ਤੋਂ ਨਹੀਂ ਆਈ ਹੈ ਕਿ ਭਾਈ ਪੰਥਪ੍ਰੀਤ ਸਿੰਘ, ਸੰਤ ਰਣਜੀਤ ਸਿੰਘ ਢੱਡਰੀਆਂ ਕਿੱਥੇ ਨੇ, ਉਹਨਾਂ ਨੂੰ ਕਿੱਥੇ ਰੱਖਿਆ ਹੋਇਆ, ਔਰ ਇਹ ਐਸੀਆਂ ਖਬਰਾਂ ਨੇ ਕਿ ਉਹਨਾਂ ਨੂੰ ਟਾਰਚਰ ਕੀਤਾ ਜਾ ਰਿਹਾ ਹੈ, ਤਸ਼ੱਦਦ ਕੀਤਾ ਜਾ ਰਿਹਾ ਇਹਨਾਂ ਦੇ ਉੱਤੇ ਔਰ ਹੋਰ ਐਕਟਿਵਿਸਟ ਦੇ ਨਾਲ ਵੀ ਬਹੁਤ ਬੁਰੀ ਤਰ੍ਹਾਂ ਜਿਹੜਾ ਵਰਤਾਰਾ ਹੋ ਰਿਹਾ। ਇਸੇ ਤਰ੍ਹਾਂ ਜਗਤਾਰ ਸਿੰਘ ਰੋਡੇ ਜਿਨ੍ਹਾਂ ਨੂੰ ਮੋਗਾ ਪੁਲਿਸ ਨੇ ਪ੍ਰੋਟੈਸਟ ਦੇ ਵਿੱਚੋਂ ਗ੍ਰਿਫਤਾਰ ਕੀਤਾ, ਉਹਨਾਂ ਨੂੰ ਬੇਸ਼ੱਕ ਉਹਨਾਂ ਨੇ ਜਿਹੜਾ ਰਿਲੀਜ਼ ਕੀਤਾ, ਪਰ ਸੁਖ ਹਰਪ੍ਰੀਤ ਸਿੰਘ ਰੋਡੇ ਜਿਨ੍ਹਾਂ ਨੇ ਅਕਾਲੀ ਦਲ ਤੋਂ ਰਿਜ਼ਾਈਨ ਕੀਤਾ ਕੋਟਕਪੂਰਾ ਇਨਸੀਡੈਂਟਸ ਦੇ ਪ੍ਰੋਟੈਸਟ ਦੇ ਵਿੱਚ, ਤੇ ਉਹਨਾਂ ਨੇ ਕਿਹਾ ਕਿ ਜੀ ਅੱਜ ਅਕਾਲੀ ਲੀਡਰਸ਼ਿਪ ਜਿਹੜੀ ਹੈ ਉਹੀ ਸਿੱਖਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਜਿਹੜੀ ਹੈ ਉਹ ਬਹੁਤ ਅੱਗੇ ਤੱਕ ਜਾ ਚੁੱਕੀ ਹੈ ਔਰ ਇਸ ਪਾਰਟੀ ਦੇ ਨਾਲ ਰਹਿ ਸਕਣਾ ਜਾਂ ਇਹਨਾਂ ਦੇ ਨਾਲ ਕੰਮ ਕਰ ਸਕਣਾ ਪੋਸੀਬਲ ਨਹੀਂ ਹੈ। ਔਰ ਇਹ ਗੱਲ ਜਿਹੜੀਆਂ ਵੀ ਜਿਵੇਂ ਮੈਂ ਕਿਹਾ ਕਿ ਵੀ ਜ਼ਾਹਰ ਹੈ ਵੀ ਇਹ ਸਿੱਧੇ ਤੌਰ ਤੇ ਹਿੰਦੂਤਵੀ ਭਾਵ ਉਹਨਾਂ ਦੀਆਂ RSS ਦੀਆਂ ਜਿਹੜੀਆਂ ਏਜੰਸੀਆਂ ਨੇ, ਜਿਨ੍ਹਾਂ ਨੇ ਕਦੇ ਸਮਝੌਤਾ ਐਕਸਪ੍ਰੈਸ 'ਚ ਬੰਬ ਚਲਾਏ, ਜਿਨ੍ਹਾਂ ਦਾ ਕਰਨਲ ਪ੍ਰੋਤ ਸਾਧਵੀ ਪ੍ਰਗਿਆ ਔਰ ਜਿਹੜੇ ਦਾਦਰੀ ਪਿੰਡ 'ਚ ਜਾ ਕੇ ਵੀ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਤਨ ਮਨ ਧਨ ਧਨ ਸਭ ਕੁਝ ਦਿਆਂਗੇ, ਉਹੀ ਪੰਜਾਬ ਦੇ ਵਿੱਚ ਇਹ ਸਾਰੇ ਨੂੰ ਤੂਲ ਦੇ ਰਹੇ ਨੇ ਔਰ ਇਸ ਨੂੰ ਉਹਨਾਂ ਨੇ ਬਿਲਕੁਲ ਸਿੱਖਾਂ ਦੇ ਵਿੱਚ ਇੱਕ ਸਿਵਲ ਵਾਰ ਦੀ ਤਰ੍ਹਾਂ ਸਿਚੁਏਸ਼ਨ ਬਣਾ ਦੇਣੀ ਹੈ। ਪਰ ਉਸ ਤੋਂ ਪਹਿਲਾਂ ਉਹਨਾਂ ਨੇ ਜਿਵੇਂ ਸਿੱਖ ਸੰਸਥਾਵਾਂ, ਅਕਾਲ ਤਖਤ ਦੀ ਪ੍ਰੈਸਟੀਜ ਨੂੰ ਮਲੀਆਮੇਟ ਕਰਨ ਦੀ ਕੋਸ਼ਿਸ਼ ਕੀਤੀ ਔਰ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਦੀਆਂ ਘਟਨਾਵਾਂ ਦਾ ਜਿਹੜਾ ਸਿਲਸਿਲਾ ਹੈ ਉਸ ਨੂੰ ਰੋਕਿਆ ਨਹੀਂ ਜਾ ਰਿਹਾ, ਰਾਦਰ ਉਸ ਨੂੰ ਹੀ ਅੱਗੇ ਵਧਾਉਂਦੇ ਆ। ਅੱਜ ਇੱਕ ਖਬਰ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਕੋਰੀਆਂ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ 9 ਅੰਗ ਜਿਹੜੇ ਨੇ ਉਹ ਫਾੜੇ ਗਏ ਔਰ ਉੱਥੇ ਗੁਰਸਿੱਖ ਜਦੋਂ ਸਵੇਰੇ ਹੁਕਮਨਾਮੇ ਦੇ ਲਈ ਗਿਆ ਔਰ ਉਸਨੇ ਦੇਖਿਆ ਔਰ ਬੇਸ਼ੱਕ ਗ੍ਰੰਥੀ ਨੇ ਉਹਨੂੰ ਪਹਿਲਾਂ ਸੁਪਰੈਸ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਜਿਉਂ ਹੀ ਸੋਸ਼ਲ ਮੀਡੀਆ ਤੇ ਇਹ ਗੱਲ ਆਈ ਔਰ ਫਿਰ ਜਿਹੜੀ ਹੈ ਪੁਲਿਸ ਨੇ ਜਾ ਕੇ ਉੱਥੇ ਕੇਸ ਰਜਿਸਟਰ ਕਰ ਲਿਆ ਔਰ ਦੂਸਰਾ ਸੋ ਜ਼ਾਹਰ ਹੈ ਕਿ ਇਸ ਸਭ ਦੇ ਬਾਵਜੂਦ ਕਿ ਜਿਹੜੀ ਪੁਲਿਸ, ਜਿਹੜੀ ਫੋਰਸ ਸਿੱਖਾਂ ਨੂੰ ਆਪਣੇ ਇਸ਼ਟ ਦੇ ਜਿਹੜਾ ਸਤਿਕਾਰ ਦੇ ਵਿੱਚ ਵੀ ਆਪਣੇ ਜਜ਼ਬਾਤਾਂ ਦਾ ਇਜ਼ਹਾਰ ਕਰਨ ਦਾ ਹੱਕ ਨਹੀਂ ਦੇ ਰਹੀ, ਉਹ ਦੂਸਰੇ ਪਾਸੇ ਇਹ ਕੌਣ ਲੋਕ ਨੇ ਔਰ ਇਸ ਕਿਸਮ ਦੇ ਕੰਮ ਜਿਹੜੇ ਨੇ ਉਹ ਕੌਣ ਕਰਦਾ ਹੈ, ਏਜੰਸੀਆਂ ਕਿਵੇਂ ਕਰਵਾਉਂਦੀਆਂ ਨੇ, ਜਿਨ੍ਹਾਂ ਨੂੰ ਰਾਈਟਿੰਗ ਦੀ ਹਿਸਟਰੀ ਪਤਾ ਹੈ, ਜਿਨ੍ਹਾਂ ਨੂੰ ਪਤਾ ਹੈ ਕਿ ਹਿੰਦੂ ਮੁਸਲਮਾਨ ਫਸਾਦ ਕਿਵੇਂ ਕਰਵਾਏ ਗਏ ਜਾਂ ਅੱਜ ਕਿਵੇਂ ਕਰਵਾਏ ਜਾ ਰਹੇ ਨੇ। ਮੰਦਰ ਤੋਂ ਦਾਦਰੀ ਪਿੰਡ ਦੇ ਵਿੱਚ ਅਨਾਉਂਸਮੈਂਟ ਹੋਈ ਕਿ ਜੀ ਜਿਹੜਾ ਉਹ ਗਊ ਮਾਰੀ ਆ ਉਹਨੇ ਇਸ਼ਫਾਕ ਨੇ ਔਰ ਉਹ ਕਿਵੇਂ ਉਹਨੂੰ ਕੀਤਾ ਗਿਆ ਔਰ ਉਹਦਾ ਨਤੀਜਾ ਇਹ ਹੈ ਵੀ ਅੱਜ ਜਿਵੇਂ ਇੱਕ ਇਸ ਕਿਸਮ ਦਾ ਮਾਹੌਲ ਪੈਦਾ ਕਰ ਦਿਓ ਕਿ ਤੁਹਾਨੂੰ ਨਹੀਂ ਪਤਾ ਵੀ ਕੀ ਹੋਣਾ। ਔਰ ਮੈਂ ਕਿਸੇ ਮੁਸਲਮਾਨ ਦਾ ਇੰਟਰਵਿਊ BBC ਤੇ ਦੇਖ ਰਿਹਾ ਸੀ
ਜਿਹਨੇ ਕਿਹਾ ਜੀ ਹੁਣ ਜਦੋਂ ਮੰਦਰ ਤੋਂ ਕੋਈ ਵੀ ਅਨਾਉਂਸਮੈਂਟ ਹੋ ਰਹੀ ਹੁੰਦੀ ਹੈ ਭਾਵੇਂ ਅਸੀਂ ਡਰ ਜਾਂਦੇ ਹਾਂ, ਮੈਂ ਡਰ ਕੇ ਦੇਖਦਾ ਕਿ ਵੀ ਕੀ ਹੈ। ਸੋ ਇਹ ਜਿਹੜਾ ਪਾਰਟ ਹੈ ਇਹ ਲਗਾਤਾਰਤਾ ਦੇ ਨਾਲ ਉਹਨਾਂ ਨੇ ਜਾਰੀ ਰੱਖਿਆ ਹੋਇਆ। ਔਰ ਬੰਦ ਦੀ ਗੱਲ ਵੀ ਮੈਂ ਜ਼ਰੂਰ ਕਰਨੀ ਚਾਹਾਂਗਾ ਪ੍ਰੋਟੈਸਟ ਦੀ। ਹਾਲਾਂ ਇਹਦਾ ਸ਼ਾਇਦ ਜਿਹੜੀਆਂ ਧਿਰਾਂ ਬਾਦਲ ਦੇ ਹੱਕ 'ਚ ਭੁਗਤਦੀਆਂ ਰਹੀਆਂ ਨੇ ਔਰ ਅੱਜ ਵੀ ਭੁਗਤਣਗੀਆਂ ਇਨ ਦਾ ਐਂਡ, ਭਾਵੇਂ ਇਹਦੀ ਸ਼ੁਰੂਆਤ ਉਹਨਾਂ ਵੱਲੋਂ ਹੋਈ, ਇਹ ਕਿਹਾ ਗਿਆ ਜੀ ਕਿ ਜੀ ਸੰਤ ਸਮਾਜ ਨੇ ਕਹਿਤਾ ਬੰਦ ਕਰੋ, ਔਰ ਉਹ ਇਹ ਹੁਣ ਬੜਾ ਕਲੇਮ ਵੀ ਕਰਨਗੇ ਕਿ ਜੀ ਦੇਖੋ ਬੜਾ ਮੁਕੰਮਲ ਬੰਦ ਹੋਇਆ ਪੰਜਾਬ 'ਚ, ਮਾਲਵਾ ਸਾਰਾ ਬੰਦ, ਮਾਝਾ ਦੁਆਬੇ 'ਚ ਥੋੜਾ ਬਹੁਤ ਘੱਟ ਹੋਇਆ। ਲੇਕਿਨ ਮੈਂ ਸਮਝਦਾ ਵੀ ਇਹ ਗੱਲ ਜਦੋਂ ਇਹਨਾਂ ਦੀ ਕਾਲ ਹੀ ਆਈ, ਔਰ ਮੈਂ ਕੱਲ ਹੀ ਗੱਲ ਹੋ ਰਹੀ ਸੀ ਆਪਣੇ ਇੱਕ ਕਾਨਫਰੰਸ ਲਾਈਨ ਤੇ, ਮੈਂ ਕਿਹਾ ਜੀ ਬੰਦ ਸਫਲ ਹੋਏਗਾ। ਇਸ ਲਈ ਨਹੀਂ ਕਿ ਕਾਲ ਕਿਹਨੇ ਦਿੱਤੀ, ਮਤਲਬ ਇਸ ਘਟਨਾਕ੍ਰਮ ਨੇ ਜਿਵੇਂ ਸਿੱਖਾਂ ਦੇ ਹਿਰਦੇ ਵਲੂੰਦਰੇ ਨੇ ਜੀ ਜੀ ਬਿਲਕੁਲ, ਉਹਦੇ 'ਚ ਹਰ ਸਿੱਖ ਜਿਹੜਾ, ਔਰ ਉਹਨੂੰ ਕੋਈ ਬਹੁਤਾ ਫੋਰਸ ਨਹੀਂ ਕੀਤਾ ਗਿਆ ਕਿਸੇ ਵੱਲੋਂ, ਲੇਕਿਨ ਇਹ ਮੁਕੰਮਲ ਬੰਦ ਰਿਹਾ। ਔਰ ਅਸੀਂ ਸਮਝਦੇ ਹਾਂ ਕਿ ਪੰਜਾਬ ਵਿਚਲੇ ਜਿਹੜੇ ਵੀ ਭਾਵੇਂ ਉਹ ਗੈਰ ਸਿੱਖ ਦੁਕਾਨਦਾਰ ਜਾਂ ਅਦਾਰੇ ਜਾਂ ਦੂਸਰੇ ਸੀ ਜਿਨ੍ਹਾਂ ਨੇ ਇਸ ਦੇ ਵਿੱਚ ਕੋਆਪਰੇਟ ਕੀਤਾ ਜਾਂ ਇਸ ਦੇ ਵਿੱਚ ਸ਼ਮੂਲੀਅਤ ਕੀਤੀ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹਾਂਗੇ। ਪਰ ਇੱਕ ਮੈਂ ਜ਼ਰੂਰ ਸੈਡ ਨੋਟ ਦੇ ਉੱਤੇ ਇਸ ਕਾਮੈਂਟ ਨੂੰ ਭਾਵੇਂ ਲੱਗੇਗਾ ਬਹੁਤਿਆਂ ਨੂੰ, ਮੈਂ ਪਿਛਲੇ 3-4-5 ਦਿਨਾਂ ਤੋਂ ਅੱਡ-ਅੱਡ ਥਾਵਾਂ ਦੇ ਉੱਤੇ ਕਾਨਫਰੰਸ ਲਾਈਨ ਦੇ ਉੱਤੇ ਜਾਂਦਾ ਹੈ। ਕਿਤੇ ਕੋਈ 8-10 ਦਾ ਗਰੁੱਪ ਹੈ, ਕਿਤੇ ਕੋਈ 20-25 ਦਾ ਹੈ। ਬਹੁਤ ਸਾਰੇ ਉਹ ਨੇ ਜਿਹੜੇ 20-25 ਸਾਲਾਂ ਤੋਂ ਇੱਥੇ ਐਕਟਿਵਿਸਟ ਨੇ। ਕੋਈ ਸਰਬੱਤ ਖਾਲਸਾ ਦੇ ਹਵਾਲੇ ਨਾਲ ਡਿਸਕਸ਼ਨ ਹੁੰਦੀ ਹੈ, ਡਿਸਕਸ਼ਨਸ ਘੰਟਾ, 1.5 ਘੰਟਾ, 2-2 ਘੰਟੇ ਚੱਲਦੀਆਂ ਨੇ। ਪਰ ਮੈਨੂੰ ਇਹ ਗੱਲ ਕਹਿਣ 'ਚ ਜਿਹੜਾ ਉਹ ਝਿਜਕ ਨਹੀਂ ਹੈ ਕਿ ਅਸੀਂ ਮੌਕਾ ਗਵਾਉਣ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਔਰ ਜਿਹੜੀ ਮੇਰੀ ਚਾਹਨ ਹੈ, ਹਰ ਪੰਥ ਦਰਦੀ ਦੀ ਚਾਹਨ ਹੈ, ਉਹ ਵੀ ਵੀਰ ਨੇ, ਵੀਰ ਸੁਖਵਿੰਦਰ ਸਿੰਘ ਬਾਜਵੇ ਵਰਗੇ, ਡਾਕਟਰ ਅਰਵਿੰਦਰ ਸਿੰਘ, ਦੂਸਰੇ ਸਾਡੇ ਹੋਰ ਹਮਦਰਦ ਜਿਹੜੇ ਰੈਗੂਲਰਲੀ ਸਾਡੇ ਪ੍ਰੋਗਰਾਮਾਂ ਨਾਲ ਵੀ ਜੁੜੇ ਹੋਏ ਨੇ ਦੂਜੇ, ਉਹ ਸਮਝਦੇ ਨੇ ਕਿ ਵੀ ਇਹ ਸਾਡੇ ਕੋਲ ਬੜਾ ਢੁਕਵਾਂ ਟਾਈਮ ਹੈ। ਉਹ ਕਹਿੰਦੇ ਨੇ ਕਿ ਅਗਵਾਈ ਦਿਓ, ਅੱਗੇ ਜਿਹੜਾ ਕੌਮ ਦੇ ਸਾਹਮਣੇ ਹੋਏ। ਔਰ ਬਹੁਤ ਸਾਰੇ ਵੀਰਾਂ ਭੈਣਾਂ ਦੀ ਜਿਹੜੀਆਂ ਨੇ ਲਿਖਤਾਂ ਜਾਂ ਕਾਲਾਂ, ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਇਸ ਪੀਰੀਅਡ 'ਚ ਸਾਡੇ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਨੇ ਉਹ ਨਾ ਸਿਰਫ ਜੁੜੀਆਂ ਨੇ, ਉਹਨਾਂ ਦੇ ਕੋਲ ਬੜੇ ਜਿਹੜੇ ਨੇ ਫਰਟੀਲ ਆਈਡੀਆਜ਼ ਨੇ, ਬੜੇ ਚੰਗੇ ਜਿਹੜੇ ਪ੍ਰਭਾਵਸ਼ਾਲੀ ਢੰਗ ਨਾਲ ਉਹ ਸੋਚਦੀਆਂ ਨੇ। ਲੇਕਿਨ ਜਦੋਂ ਮੈਂ ਆਪਣਾ ਜਿਹੜੇ ਸਥਾਪਿਤ ਲੀਡਰਸ਼ਿਪ ਹੈ ਇਸ ਸਾਰੇ ਪੀਰੀਅਡ ਦੀ ਉਹਨਾਂ ਵੱਲ ਦੇਖਦਾ ਹਾਂ, ਉਹਨਾਂ ਦੇ ਤਾਂ ਮੈਨੂੰ ਇਹ ਲੱਗਦਾ ਹੈ ਕਿ ਅਜੇ ਤੱਕ ਉਹੀ ਸਰਕਲ ਦੇ ਵਿੱਚੋਂ ਘੁੰਮ ਰਹੇ ਨੇ। ਉੱਥੋਂ ਦੀ ਗਰਾਊਂਡ ਹਕੀਕਤ ਕੀ ਹੈ ਇਸ ਵੇਲੇ? ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਨੂੰ ਲੈ ਕੇ ਬੇਸ਼ੱਕ ਇਹ ਇਸ ਵੇਲੇ ਇਮੀਡੀਏਟ ਇਸ਼ੂ ਹੈ। ਹਾਲਾਂਕਿ ਜਿਨ੍ਹਾਂ ਨੇ ਵੀ ਇਹ ਦੂਸਰਾ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬ ਕਰਨ ਵਾਲੀ ਗੱਲ ਸ਼ੁਰੂ ਕੀਤੀ, ਜਿਨ੍ਹਾਂ ਏਜੰਸੀਆਂ ਨੇ, ਹਿੰਦੂ ਤਵੀ ਫੋਰਸਿਸ ਨੇ, ਉਹਨਾਂ ਨੇ ਇੱਕ ਵਾਰ ਜਥੇਦਾਰਾਂ ਨੂੰ ਜ਼ਰੂਰ ਸ਼ੀਲਡ ਦੇ ਦਿੱਤੀ ਕਿਉਂਕਿ ਗੁਰਮਤਾ, ਔਰ ਦੂਸਰਾ ਜਿਹੜਾ ਇਹਨਾਂ ਨੇ ਉਹਨੂੰ ਆਂਡੂ ਕੀਤਾ ਮਾਫੀਨਾਮੇ ਦੇ ਥੱਲੇ, ਉਧਰੋਂ ਧਿਆਨ ਹਟਿਆ। ਪਰ ਮੈਂ ਸਮਝਦਾ ਵੀ ਸਿਆਣਪ ਇਹ ਹੁੰਦੀ ਹੈ ਕਿ ਜਦੋਂ ਸਿਚੁਏਸ਼ਨ ਦੁਸ਼ਮਣ ਤੁਹਾਡਾ ਐਡਵਰਸ 'ਚ ਲਿਜਾ ਰਿਹਾ, ਔਰ ਮੈਂ ਅਕਸਰ ਚੀਨ ਦਾ ਸਿਆਣਾ ਬੰਦਾ ਕਨਫਿਊਸ਼ੀਅਸ ਉਸ ਦੇ ਇਸ ਕੋਟ ਨੂੰ ਦੁਹਰਾਉਂਦਾ ਹੁੰਦਾ ਜੀ ਕਿ ਇਹ ਵਾਈਜ਼ ਮੈਨ ਇਜ਼ ਦੈਟ who turns every adverse situation to his advantage। ਕਿ ਉਹ ਸਿਆਣਾ ਬੰਦਾ ਉਹ ਹੁੰਦਾ ਹੈ ਕਿ ਜਿਹੜੀ ਸਥਿਤੀ ਜਿੰਨੀ ਮਰਜ਼ੀ ਬਦਤਰ ਹੈ ਉਹ ਉਹਨੂੰ ਕਿਵੇਂ ਫਾਇਦੇ ਦੇ ਵਿੱਚ ਲੈ ਆਉਂਦਾ ਹੈ। ਸੋ ਸਾਡੇ ਲਈ ਤਾਂ ਆਲਰੇਡੀ ਜਿਹੜੀ ਸਥਿਤੀ ਹੈ, ਜਦੋਂ ਕੌਮ ਖਲੋਂਦੀ ਹੈ, ਗੁਰੂ ਗ੍ਰੰਥ ਸਾਹਿਬ ਦਾ ਅਦਬ ਅਦਾਬ ਸਾਹਮਣੇ ਹੈ, ਇਸ ਨੂੰ ਬਜਾਏ ਕਿ ਅਸੀਂ ਕੋਈ ਲੌਂਗ ਟਰਮ ਪਲੈਨਿੰਗ ਦੇ ਨਾਲ ਪੋਲੀਟੀਕਲੀ ਕਿਸੇ ਸਟ੍ਰੈਟਜੀ ਦੇ ਨਾਲ ਆਪਣੇ ਨਿਸ਼ਾਨੇ ਵੱਲ ਵਧਣ ਲਈ ਵਰਤੀਏ, ਅਸੀਂ ਉਸੇ ਸਰਕਲ 'ਚ ਹੀ ਘੁੰਮ ਰਹੇ ਹਾਂ। ਇਕੱਠ ਹੋਏ, ਕਿਹੜੇ ਨੁਮਾਇੰਦੇ ਜਾਣ ਨਾ ਜਾਣ, ਸਰਬੱਤ ਖਾਲਸਾ ਇੱਥੇ ਹੋਏ ਉੱਥੇ ਹੋਏ, ਕਰਨਾ ਕੀ ਹੈ ਸਰਬੱਤ ਖਾਲਸਾ 'ਚ? ਉਸ 'ਚੋਂ ਤੁਸੀਂ ਇਕੱਠ ਵੱਡਾ ਹੋ ਜਾਏ, ਫਲਾਣੇ ਜਿਹੜੇ ਇੰਨੀਆਂ ਧਿਰਾਂ, ਹਰ ਇੱਕ ਨੂੰ ਬੋਲਣ ਦਾ ਮੌਕਾ ਮਿਲੇ, ਧਿਰਾਂ ਦੀ ਰਿਪਰੈਜ਼ੈਂਟੇਸ਼ਨ, ਇਹ ਗੱਲਾਂ ਪਹਿਲਾਂ ਕਿਹੜੀਆਂ ਏਕਤਾ ਨਹੀਂ ਹੁੰਦੀਆਂ ਤੇ ਨਹੀਂ ਟੁੱਟਦੀਆਂ ਜਾਂ ਦੂਸਰਾ। ਔਰ ਅਸੀਂ ਇਸ ਬਾਰੇ ਮੈਂ ਉਦਾਸੀ ਨਾਲ ਇਹ ਗੱਲ ਕਹਿ ਰਿਹਾ ਬੇਸ਼ੱਕ ਕਿ ਮੈਨੂੰ ਇਹ ਲੱਗਦਾ ਹੈ ਵੀ ਇਸ ਮੌਕੇ ਨੂੰ ਵੀ ਅਸੀਂ, ਔਰ ਇਹਦੇ 'ਚ ਕੋਈ ਇਹ ਕਲੇਮ ਕਰੇ ਕਿ ਜੀ ਬਾਹਰ ਬੈਠਿਆਂ ਨੇ ਜਾਂ ਉੱਥੋਂ ਦੀਆਂ ਸਾਡੀਆਂ ਧਿਰਾਂ ਨੇ ਇਸ ਸਥਿਤੀ ਨੂੰ ਜਿਹੜਾ ਲਿਆ, ਨਹੀਂ, ਇਸ ਦੇ ਵਿੱਚ ਮੈਂ ਸਮਝਦਾ
ਵੀ ਪਹਿਲਾ ਕ੍ਰੈਡਿਟ ਜਿਹੜਾ ਹੈ ਉਹ ਜੇ ਅੱਜ ਰੈਜ਼ਿਸਟੈਂਸ ਹੋਈ ਹੈ ਮਾਲਵੇ 'ਚ, ਇਸ ਲੈਵਲ ਤੇ ਲੋਕ ਖੜੇ ਨੇ। ਬੇਸ਼ੱਕ ਸਾਡੇ ਹੀ ਵੀਰਾਂ ਭੈਣਾਂ 'ਚ ਇੱਕ ਵੱਡਾ ਤਬਕਾ ਕਈ ਵਾਰ ਅਸੀਂ ਸਾਧ ਜਾਂ ਜਿਹੜੀ ਹੈ ਸੰਤ ਇਹਨਾਂ ਦੀਆਂ ਕਮਜ਼ੋਰ ਗੱਲਾਂ ਵੱਲ ਪੁਆਇੰਟ ਆਊਟ ਕਰਦੇ ਹਾਂ, ਔਰ ਕਰਨਾ ਵੀ ਚਾਹੀਦਾ, ਪਰ ਮੈਂ ਸਮਝਦਾ ਵੀ ਇਸ ਵੇਲੇ ਇੱਕ ਉਹ ਲੀਡਰਸ਼ਿਪ ਉੱਥੇ ਖਲੋਤੀ ਧਾਰਮਿਕ ਪੱਧਰ ਤੋਂ, ਉਹ ਭਾਵੇਂ ਭਾਈ ਪੰਥਪ੍ਰੀਤ ਸਿੰਘ ਨੇ, ਭਾਵੇਂ ਸੰਤ ਰਣਜੀਤ ਸਿੰਘ ਢੱਡਰੀਆਂ ਨੇ, ਜਾਂ ਭਾਈ ਰਜਿੰਦਰ ਸਿੰਘ ਮਾਂਝੀ ਨੇ, ਔਰ ਦੂਸਰੇ ਜਿਹੜੇ ਜਿਨ੍ਹਾਂ ਨੇ ਨਿਰੋਲ ਗੁਰਮਤ ਦੇ ਆਧਾਰ ਦੇ ਉੱਤੇ ਜਿਹੜਾ ਹੈ ਉਹ ਸਿੱਖੀ ਪ੍ਰਚਾਰ ਕੀਤਾ, ਉਹਨਾਂ ਦੇ ਨਾਲ ਜਿਹੜੇ ਜੁੜੇ, ਔਰ ਉਹਨਾਂ ਨੇ ਹੀ ਜੇ 2007 ਤੋਂ ਅਸੀਂ ਦੇਖਿਆ ਅਕਾਲੀ ਦਲ ਨੇ ਤਾਂ ਕੋਈ ਜਥੇ ਨਹੀਂ ਤੋਰੇ ਸੌਦਾ ਸਾਧ ਵਾਲਿਆਂ ਦੇ ਖਿਲਾਫ। ਸੋ ਗ੍ਰਾਸ ਰੂਟ ਤੇ ਜਿਹੜੇ ਸਿੱਖ ਫੇਥ ਵਾਲੇ ਨੇ ਉਹਨਾਂ ਨੇ ਚੈਲੰਜ ਕੀਤਾ ਸਿਸਟਮ ਨੂੰ, ਔਰ ਅੱਜ ਚੰਗੀ ਗੱਲ ਹੈ ਵੀ ਉਹਨਾਂ ਨੇ, ਜੇ ਉਹਨਾਂ ਦੇ ਉੱਤੇ ਇਰਾਦਾ ਕਤਲ ਔਰ ਦੂਜੇ ਕੇਸ ਨੇ, ਉਹ ਫਰੰਟ ਲਾਈਨਰ ਨੇ। ਸੋ ਮੈਂ ਸਮਝਦਾ ਵੀ ਇੱਕ ਇੰਡੀਕੇਸ਼ਨ ਉੱਥੇ ਕੋਈ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਨਹੀਂ ਲੱਗੇ ਕਿ ਹਕੂਮਤ ਨੂੰ ਮੌਕਾ ਬਣੇ ਕਿ ਉਹ ਕਹਿਣ ਕਿ ਜੀ ਇਹ ਸੈਡੀਸ਼ਨ ਹੈ ਤੇ ਇਹ ਦੂਸਰਾ। ਪਰ ਮੈਂ ਸਮਝਦਾ ਵੀ ਇੱਕ ਪਾਸੇ ਇਹ ਧਾਰਮਿਕ ਅਵੇਅਰਨੈਸ ਕੈਂਪੇਨ ਜਾਂ ਇਹਨਾਂ ਨੂੰ ਸਾਡੀਆਂ ਧਿਰਾਂ ਸਪੋਰਟ ਕਰਨ, ਪਰ ਦੂਸਰੇ ਪਾਸੇ ਇਹਦੇ ਚੋਂ ਜਿਹੜੀ ਲੌਂਗ ਟਰਮ ਲਾਈਨ ਹੈ, ਜਦੋਂ ਇਹ ਗੱਲ ਹੁੰਦੀ ਹੈ ਕਿ ਭਾਈ ਚਲੋ ਇਕੱਠ ਹੋ ਲੈਣ ਦਿਓ, ਸਮਾਦ ਬਾਬਾ ਨੌਧ ਸਿੰਘ ਹੁੰਦਾ, ਇਹ ਕਰਦਾ, ਵੀ ਕਰਦਾ, ਹੋਰ ਵੀ ਹੋਣ, ਜਿਵੇਂ ਮੈਂ ਸੁਜੈਸਟ ਕੀਤਾ ਸੀ, ਮੈਂ ਉਹਨੂੰ ਦੁਹਰਾਉਣਾ ਵੀ ਚਾਹੁੰਦਾ। ਇਹਨਾਂ ਕਾਨਫਰੰਸਿਸ 'ਚ ਵੀ ਮੈਂ ਕਿਹਾ ਕਿ ਪਹਿਲਾ ਪਾਰਟ ਜਿਸ ਮੁਲਕ ਦੇ ਵਿੱਚ ਅਸੀਂ ਬੈਠੇ ਹਾਂ, ਇੱਕ ਤਾਂ ਚਲੋ ਚੰਗੀ ਗੱਲ ਹੈ ਵੀ ਬਹੁਤ ਸਾਰੀਆਂ ਗੁਰਦੁਆਰਾ ਕਮੇਟੀਆਂ ਨੇ, ਮਤੇ ਓਨਟਾਰੀਓ ਗੁਰਦੁਆਰਾ ਕਮੇਟੀ ਦਾ ਅਸੀਂ ਜ਼ਿਕਰ ਕੀਤਾ ਸੀ, BC ਦੇ ਹਵਾਲੇ ਨਾਲ ਸਾਹਮਣੇ ਆਇਆ ਹੈ, ਨਿਊ ਜਰਸੀ ਦੇ ਗੁਰਦੁਆਰਿਆਂ ਨੇ ਮਤੇ ਕੀਤੇ ਨੇ, ਨਿਊਯਾਰਕ ਦੇ ਨੇ ਉਹ 2-3 ਸਿੰਪਲ ਰੈਜ਼ੋਲੂਸ਼ਨ ਨੇ ਕਿ ਭਾਈ ਅਸੀਂ ਜਿਹੜਾ ਇਹਨਾਂ ਦੇ ਮਾਫੀਨਾਮੇ ਵਾਲਾ ਇਹ ਸੋ ਕਾਲਡ ਹੁਕਮਨਾਮਾ ਹੈ ਉਹਨੂੰ ਅਸੀਂ ਰਿਜੈਕਟ ਕਰਦੇ ਜੀ, ਔਰ ਬਾਹਰ ਆਇਆਂ ਦਾ, ਅਕਾਲੀਆਂ ਦਾ, ਮੈਂਬਰ ਸ਼੍ਰੋਮਣੀ ਕਮੇਟੀ ਕੋਈ ਵੀ, ਇਹਨਾਂ ਦਾ ਪੂਰਾ ਵਿਰੋਧ ਕਰਾਂਗੇ, ਔਰ ਸਰਬੱਤ ਖਾਲਸਾ ਜਿਹੜੀ ਹੈ ਉਸ ਦੀ ਬਹਾਲੀ ਔਰ ਉਸ ਪਾਸੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਕਾਇਮ ਕਰਨ ਦੇ ਲਈ ਪੇਸ਼ਕਦਮੀ ਕੀਤੀ ਜਾਏ। ਸੋ ਇਨ ਪ੍ਰਿੰਸੀਪਲ ਇੱਕ ਚੰਗਾ ਸਟਾਰਟ, ਪਰ ਹੁਣ ਇਸ ਤੋਂ ਅਗਲਾ ਸਟੈਪ ਕੀ ਹੈ, ਔਰ ਉਹਦੇ 'ਚ ਮੈਂ ਸਮਝਦਾ ਹਾਂ ਵੀ ਸਾਨੂੰ ਇਹ ਗੱਲ ਮੱਦੇਨਜ਼ਰ ਪਹਿਲਾਂ ਮੁਲਕ ਵਾਈਜ਼ ਅਵੇਅਰਨੈਸ ਕੈਂਪੇਨ ਵੀ ਹੋਣ, ਉਹਨਾਂ ਚੋਂ ਨੁਮਾਇੰਦੇ ਜਿਹੜੇ ਨੇ 5-2 ਭਾਵੇਂ ਰੀਜਨ ਹੋਣ, ਖੇਤਰ ਹੋਣ, ਉਹ ਥਰੋ ਕੀਤੇ ਜਾਣ, ਔਰ ਵਿਸਾਖੀ ਤੱਕ ਪਹੁੰਚਦੇ ਆ 6 ਮਹੀਨੇ ਦਾ ਜੇ ਸਾਡੇ ਕੋਲ ਵਕਤ ਹੈ, ਉਹਦੇ ਤੱਕ ਅਸੀਂ ਇੱਕ ਸਿਸਟਮ ਇਵੋਲਵ ਕਰਨ ਦੇ, ਔਰ ਉਹਦੇ 'ਚ ਆਨਲਾਈਨ ਜਿਵੇਂ ਇੰਡੀਪੈਂਡੈਂਟ ਤੌਰ ਦੇ ਉੱਤੇ ਵੀ ਜਿਹੜੀ ਹੈ ਰਾਏ ਲਈ ਜਾਏ, ਅੱਜ ਕੱਲ ਜਿਹੜੇ ਇੰਟਰਨੈਟ ਰਾਹੀਂ ਦੂਸਰੇ ਰਾਹੀਂ ਜੁੜਦੇ ਨੇ, ਔਰ ਫਿਰ ਉਹਦੇ ਚੋਂ ਇੱਕ ਸਿਸਟਮ ਕੱਢਿਆ ਜਾਏ ਜਿਹੜਾ ਕਿ ਕੋਈ ਕਾਰਗਰ ਅਗਵਾਈ ਦੇ, ਉਹਨੂੰ ਭਾਵੇਂ ਪਾਰਲੀਮੈਂਟ ਆਫ ਦਾ ਸਿੱਖਸ ਕਹਿ ਦਿਓ, ਸਿੱਖ ਪਾਰਲੀਮੈਂਟ ਕਹਿ ਦਿਓ ਜੀ। ਹੁਣ ਮੈਨੂੰ ਇਹ ਲੱਗਦਾ ਬੇਸ਼ੱਕ ਉੱਥੇ ਹੈ ਕਿ ਜੀ ਜਥੇਦਾਰ ਅਸੀਂ ਆਪਣੇ ਅਪਾਇੰਟ ਕਰ ਦਿਓ ਉਹਨਾਂ ਨੂੰ। ਦੇਖੋ ਬਿਮਾਰੀ ਦੀ ਜੜ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਗੁਰਦੁਆਰੇ ਉਹਨਾਂ ਦੇ ਕੋਲ ਨੇ, ਤੁਸੀਂ ਉਹਨਾਂ ਤੋਂ ਫਿਜ਼ੀਕਲੀ ਪੋਜੈਸ਼ਨ ਲੈ ਨਹੀਂ ਸਕਦੇ। ਸ਼੍ਰੋਮਣੀ ਕਮੇਟੀ ਚੋਣਾਂ ਲੜਨ ਲਈ ਕਦੋਂ ਹੋਣੀਆਂ ਨੇ, ਕਦੋਂ ਕਰਵਾਉਣੀਆਂ ਨੇ, ਕਿਹਨੇ ਵੋਟਾਂ ਬਣਾਉਣੀਆਂ, ਅਜੇ ਤਾਂ ਸੁਪਰੀਮ ਕੋਰਟ ਨੇ ਉਹ ਦਰਵਾਜ਼ਾ ਖੋਲ ਦੇਣਾ ਵੀ ਸੋ ਕਾਲਡ ਸਹਿਜਧਾਰੀ ਵੀ ਵੋਟਰ ਬਣ ਸਕਦੇ ਨੇ। ਸੋ ਉੱਥੇ ਤੁਸੀਂ ਪਹਿਲਾਂ ਅਸੀਂ ਕਿਹੜੇ ਉੱਥੇ ਜਥੇਦਾਰ ਨਹੀਂ ਬਣਾਏ, ਜਸਬੀਰ ਸਿੰਘ ਰੋਡੇ ਸਰਬੱਤ ਖਾਲਸਾ ਨੇ ਬਣਾਇਆ ਸੀ, ਬਟ ਇਨ ਦਾ ਐਂਡ ਆਫ ਦਾ ਡੇ ਜਦੋਂ ਸ਼੍ਰੋਮਣੀ ਕਮੇਟੀ ਨੇ ਕੰਟਰੋਲ ਲੈ ਲਿਆ ਸਾਰੇ ਕਾਸੇ ਦਾ, ਫਿਰ ਇਰਰੈਲੇਵੈਂਟ ਹੋ। ਜਥੇਦਾਰ ਰਣਜੀਤ ਸਿੰਘ 1999 ਦੇ ਵਿੱਚ ਹਾਥੀ ਤੇ ਚੜ੍ਹ ਕੇ ਅਨੰਦਪੁਰ ਸਾਹਿਬ ਆਇਆ, ਲੱਖਾਂ ਲੋਕ ਨਾਲ ਸੀ, ਬੇਸ਼ੱਕ ਉਹਨੂੰ ਸੈਕ ਕਰਤਾ ਸੀ, ਟੋੜੇ ਦਾ ਜ਼ਮਾਨਾ ਸੀ, 60-70 ਮੈਂਬਰ ਸ਼੍ਰੋਮਣੀ ਕਮੇਟੀ ਦੇ ਉਹਦੇ ਨਾਲ ਸੀ, ਸੰਤ ਸਮਾਜ ਉਹਦੇ ਨਾਲ ਸੀ, ਲੇਕਿਨ ਕਿੰਨੀ ਦੇਰ ਹੋਲਡ ਕਰ ਲਿਆ ਰਣਜੀਤ ਸਿੰਘ ਨੇ। ਇਨ ਦਾ ਐਂਡ ਆਫ ਦਾ ਡੇ ਉੱਥੇ ਜਾਂ ਤਾਂ ਤੁਸੀਂ ਫਿਰ ਇਹ ਮੂਵਮੈਂਟ ਸ਼ੁਰੂ ਕਰੋ ਕਿ ਜੀ ਅਸੀਂ ਮੰਨਦੇ ਹੀ ਨਹੀਂ ਗੁਰਦੁਆਰਾ ਐਕਟ, ਸਕ੍ਰੈਪ ਕਰੋ ਇਹਨੂੰ, ਅਸੀਂ ਸਰਬੱਤ ਖਾਲਸਾ ਸਿਸਟਮ ਰਾਹੀਂ ਗੁਰਦੁਆਰਿਆਂ ਦਾ ਕੰਟਰੋਲ ਲੈਣਾ, ਤੇ ਉਹ ਤੁਹਾਨੂੰ ਕਿਹਨੇ ਸਕ੍ਰੈਪ ਕਰਨਾ ਹੈ ਤੇ ਕਿਹਨੇ ਤੁਹਾਨੂੰ ਕੰਟਰੋਲ ਦੇਣਾ, ਤੇ ਜੇ ਕੰਟਰੋਲ ਮਿਲ ਵੀ ਜਾਂਦਾ ਤੁਸੀਂ ਹੋਰ ਸ਼੍ਰੋਮਣੀ ਕਮੇਟੀ ਬਣਾਣੀ ਹੈ। ਇਹੀ ਗਲਤੀ ਜਿਹੜੀ 1920 ਚ ਸ਼੍ਰੋਮਣੀ ਕਮੇਟੀ ਤੋਂ ਬਾਅਦ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਸੀ, ਉਹ ਤਾਂ ਅਕਾਲੀ ਉੱਥੇ ਫਸੇ, 90 ਸਾਲ ਬਾਅਦ ਅਸੀਂ ਉੱਥੋਂ ਧੂ ਰਹੇ ਹਾਂ ਉਹਨਾਂ ਨੂੰ ਬਾਹਰ ਨਿਕਲੋ ਜੀ। ਤੇ ਜੇ ਇਹੀ ਗੱਲ ਅਸੀਂ ਕਰਨੀ ਹੈ, ਹੋਰ ਅਕਾਲ ਤਖਤ ਦਾ ਕੰਟਰੋਲ ਕਿਵੇਂ ਲਓਗੇ ਤੁਸੀਂ, ਕਿਵੇਂ ਫ੍ਰੀ ਕਰਾਓਗੇ ਅਕਾਲ ਤਖਤ? ਮੈਂ ਸਮਝਦਾ ਵੀ ਸਪਿਰਿਟ ਆਫ ਦਾ ਅਕਾਲ ਤਖਤ ਜਿਹੜੀ ਹੈ ਉਹ ਤੁਸੀਂ ਕਿਤੇ ਬੈਠ ਕੇ ਵੀ ਇਹ ਨੁਮਾਇੰਦਾ ਇਕੱਠ 30 ਮਿਲੀਅਨ ਦੀ ਜੈਨੂਅਲ ਰਿਪਰੈਜ਼ੈਂਟੇਸ਼ਨ ਜਿਹੜੀ ਗ੍ਰਾਸ ਰੂਟ ਲੈਵਲ ਤੋਂ ਹੀ ਉੱਪਰ ਆਏ, ਉਹ ਤੁਹਾਡੀ ਸਿੱਖ ਪਾਰਲੀਮੈਂਟ ਸਿਰਫ ਇੱਕ ਗੁਰਮਤੇ ਤੱਕ ਨਹੀਂ, ਸੌਦਾ ਸਾਧ ਦੇ ਜਾਂ ਕਿ ਜਥੇਦਾਰ ਤੁਸੀਂ ਬਣਾਣੇ ਨੇ, ਕੁੱਲ ਜਿਹੜੀ ਸਾਡੀ ਫਰੀडम ਦੀ ਲੜਾਈ ਹੈ। ਇਨ ਦਾ ਐਂਡ ਆਫ ਦਾ ਡੇ ਅਸੀਂ ਪਹੁੰਚਣਾ ਖਾਲਿਸਤਾਨ ਦੀ ਆਜ਼ਾਦੀ ਤੱਕ ਹੈ,
ਭਾਵੇਂ ਸਫ਼ਰ ਅੱਜ ਸਾਡਾ ਦੁਬਾਰਾ ਧਾਰਮਿਕ ਤੋਂ ਹੀ ਸ਼ੁਰੂ ਹੋਇਆ ਹੈ, ਲੇਕਿਨ ਇਹਨੂੰ ਕੋਈ ਸਟ੍ਰੈਟੇਜਾਈਜ਼ ਵਿਉਂਤਬੰਦੀ ਕਰੀਏ। ਅਦਰਵਾਈਜ਼ ਇਹ ਇੱਕ ਜਿਵੇਂ ਤਰੰਗ ਹੁੰਦੀ ਹੈ ਵੀ ਉਹਦੇ ਚੋਂ ਉੱਠੀ ਤੇ ਫਿਰ ਪਾਣੀ ਦੇ ਵਿੱਚ ਹੀ ਜਾ ਕੇ ਖਤਮ ਹੋ ਜਾਂਦੀ ਹੈ ਤਰੰਗ, ਉਹਦੀ ਕੋਈ ਲੰਬੀ ਉਮਰ ਨਹੀਂ ਹੁੰਦੀ। ਮੈਂ ਇਹ ਅਫਸੋਸ ਨਾਲ ਕਹਿ ਰਿਹਾ ਕਿ ਵੀ ਇੱਥੇ ਬੈਠੇ ਜਿਹੜੇ ਨੇ ਉੱਥੋਂ ਵਾਲਿਆਂ ਨੂੰ ਤਾਂ ਵਿਚਾਰਿਆਂ ਨੂੰ ਜਾਣਕਾਰੀ ਨਹੀਂ, ਤੁਸੀਂ ਵੀ ਦੱਸ ਰਹੇ ਸੀ, ਬਾਕੀ ਵੀ ਜਦੋਂ ਤੁਸੀਂ ਉੱਥੇ ਲੋਕਾਂ ਨੂੰ ਕਾਲ, ਕਿਉਂਕਿ ਮੀਡੀਆ ਨੇ ਬਲੈਕ ਆਊਟ ਕੀਤਾ ਹੋਇਆ, ਪਤਾ ਹੀ ਨਹੀਂ ਹੈ ਕੀ। ਤੇ ਜਿਨ੍ਹਾਂ ਨੂੰ ਪਤਾ ਹੈ, ਜਿਹੜੇ ਅੱਧੇ ਮਿੰਟ ਬਾਅਦ ਫੇਸਬੁੱਕ ਤੋਂ ਕੁਝ ਪੜ੍ਹ ਰਹੇ ਨੇ, ਕੋਈ ਵੀਡੀਓ ਭੇਜ ਰਹੇ ਨੇ, ਕੋਈ WhatsApp ਤੇ ਭੇਜ ਰਹੇ ਨੇ, ਜਿਹੜਾ ਤੁਸੀਂ ਉਹਦੇ ਚੋਂ ਕੱਢਣਾ ਹੈ, ਇਨ ਦਾ ਐਂਡ ਆਫ ਦਾ ਡੇ ਤੁਹਾਡੇ ਕੋਲ ਕੋਈ ਸਟ੍ਰੈਟਜੀ ਨਹੀਂ ਹੈ। ਤੇ ਜੇ ਕੋਈ ਅਕਲ ਦੀ ਗੱਲ ਦੱਸਣਾ ਚਾਹੁੰਦਾ ਹੈ, ਤੁਹਾਨੂੰ ਲੱਗਦਾ ਹੈ ਕਿ ਜੀ ਨਹੀਂ ਇਹ ਨਹੀਂ ਜੀ, ਅਸੀਂ ਇਹ ਕਰ ਲਈਏ ਪਹਿਲਾਂ, ਹੁਣ ਇਮੀਡੀਏਟ ਜਿਹੜਾ ਉੱਥੇ ਕੁਝ ਜ਼ਰੂਰ ਹੋਣਾ ਚਾਹੀਦਾ ਹੈ, ਇਮੀਡੀਏਟ ਵੀ ਕਰੋ, ਪਰ ਇਮੀਡੀਏਟ ਪਹਿਲਾਂ ਕਿਹੜਾ ਨਹੀਂ। ਰਾਜੂ ਆਣੇ ਵੇਲੇ 2012 ਚ ਅਸੀਂ ਉਹ ਸਾਰੀ ਮੋਮੈਂਟਮ ਗਵਾਈ ਹੈ, ਕਿਉਂਕਿ ਇਨ ਦਾ ਐਂਡ ਆਫ ਦਾ ਡੇ ਇਹ ਬਹੁਤੀ ਦੇਰ ਸਸਟੇਨ ਨਹੀਂ ਹੁੰਦਾ ਜਿਹੜਾ ਇਹ ਇਮੋਸ਼ਨਲ ਉਭਾਰ ਹੁੰਦਾ। ਇਹਨੂੰ ਜੇ ਤੁਸੀਂ ਕਿਸੇ ਲਈ ਤੋੜ ਦਿਓ ਫਿਰ ਗੱਲ ਤੁਰਦੀ ਰਹਿੰਦੀ ਹੈ। ਸੋ ਮੈਂ ਵਿਦਆਊਟ ਨੇਮਿੰਗ ਐਨੀਬਡੀ, ਮੈਂ ਇਹ ਸਮਝਦਾ ਵੀ ਅਸੀਂ ਇਸ ਚੋਂ ਵੀ ਕੋਈ ਕੰਕਰੀਟ ਕੱਢ ਪਾਵਾਂਗੇ। ਇਹਨਾਂ 2-3 ਦਿਨਾਂ ਦੀ ਸਾਰੀ ਗੁਫ਼ਤਗੂ ਸੁਣਨ ਤੋਂ ਬਾਅਦ ਮੇਰੇ ਮਨ ਦੇ ਵਿੱਚ ਇਸ ਬਾਰੇ ਹੁਣ ਸ਼ੱਕ ਹੈ। ਜੀ ਰਾਓ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।